ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਤੇ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਸਮਾਜ ਦੀਆਂ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਕਿ ਬਹੁਤ ਉਸਾਰੂ ਭੂਮਿਕਾ ਨਿਭਾਈ ਆ ਸਾਡੇ ਸਮਾਜ ਨੂੰ ਅੱਗੇ ਲਿਜਾਣ ਦੇ ਵਾਸਤੇ। ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਦਰਮਿਆਨ ਇੱਥੇ ਆਸਟ੍ਰੇਲੀਆ ਦੇ ਬ੍ਰਿਸਬੇਨ ਦੌਰੇ ਦੇ ਉੱਤੇ ਨੇ ਸਰਦਾਰ ਗਿਆਨ ਸਿੰਘ ਜੀ। ਸਰਦਾਰ ਗਿਆਨ ਸਿੰਘ ਜੀ ਹੁਣਾਂ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ ਕਿ ਸਰਦਾਰ ਗਿਆਨ ਸਿੰਘ ਜੀ ਐਜ਼ ਏ ਕਮਾਂਡੈਂਟ CRPF ਦੇ ਵਿੱਚੋਂ ਰਿਟਾਇਰਡ ਹੋਏ ਨੇ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਜਿੱਦਾਂ ਕਹਿ ਲਓ ਕਿ ਫੌਜੀ ਕਦੀ ਰਿਟਾਇਰ ਨਹੀਂ ਹੁੰਦਾ, ਉਸ ਤੋਂ ਬਾਅਦ ਵੀ ਸੋਸ਼ਲ ਸਰਵਿਸਿਜ਼ ਬਹੁਤ ਜ਼ਿਆਦਾ ਕੀਤੀਆਂ ਨੇ, ਚਾਹੇ ਉਹ ਭਰੂਣ ਹੱਤਿਆ ਦੇ ਬਾਰੇ ਜਾਗਰਤੀ ਕੈਂਪ ਹੋਣ, ਚਾਹੇ ਉਹ ਗਰੀਬ ਕੁੜੀਆਂ ਦੇ ਵਿਆਹਾਂ ਦੀ ਗੱਲ ਹੋਵੇ ਤੇ ਚਾਹੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ। ਤੇ ਅੱਜ ਅਸੀਂ ਉਹਨਾਂ ਦੇ ਲਾਈਫ ਦੇ ਵਿੱਚ ਬਾਰੇ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਫੌਜੀ ਦੇ ਤੌਰ ਦੇ ਉੱਤੇ ਰਹੀ ਆ ਤੇ ਅੱਜ ਰਿਟਾਇਰਮੈਂਟ ਤੋਂ ਬਾਅਦ ਕਿਵੇਂ ਦੀ ਰਹੀ ਆ। ਤੇ ਚਲੋ ਗੱਲਬਾਤ ਕਰਦੇ ਆ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੇ ਨਾਲ। ਸਰਦਾਰ ਗਿਆਨ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦਲਜੀਤ ਜੀ, ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਚਲੋ ਕਰਦਾ, ਵੈਸੇ ਤਾਂ ਇਹ ਹੁੰਦਾ ਵੀ ਤੁਸੀਂ ਕਿੱਥੋਂ ਸ਼ੁਰੂ ਹੋਇਆ ਆਪਣਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ, ਪਰ ਪਹਿਲਾਂ ਮੈਂ ਇਹ ਪੁੱਛਦਾ ਜਾਵਾਂ ਤੁਹਾਡੇ ਨਾਲ ਕਿਉਂਕਿ ਸਾਡੇ ਗੁਰਜਿੰਦਰ ਸੰਧੂ ਸਾਹਿਬ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ 76 ਈਅਰਸ ਓਲਡ ਹੋ ਤੇ 76 ਸਾਲ ਤੁਸੀਂ ਹੋ ਗਏ ਹੋ, ਆਲਮੋਸਟ ਗੋਇੰਗ ਟੂ 76। ਹਾਂ, ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਫੇਰ ਵੀ ਤੁਸੀਂ ਇੰਨਾ ਜ਼ਿਆਦਾ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ। ਖਾਸ ਤੌਰ ਦੇ ਵਿੱਚ ਨਹੀਂ ਕੰਪਲੀਮੈਂਟ ਨਹੀਂ, ਸ਼ਾਇਦ ਰਿਐਲਿਟੀ ਹੈ ਕਿ ਜਦੋਂ ਅਸੀਂ ਉੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਆਪਾਂ ਸਾਰੇ ਜਾਂ ਗਲੋਬਲੀ ਪੱਧਰ ਆਪਾਂ ਦੇਖ ਲਈਏ ਕਿ ਜਿਸ ਤਰੀਕੇ ਦੀਆਂ ਬਿਮਾਰੀਆਂ ਆ ਰਹੀਆਂ ਆ, ਚਾਹੇ ਉਹ ਆਪਾਂ ਰੱਖ ਲਈਏ ਕਿ ਸ਼ੂਗਰ ਦੀ ਬਿਮਾਰੀ ਹੋ ਗਈ, ਕੈਂਸਰ ਬਹੁਤ ਤਰ੍ਹਾਂ ਦੇ ਆ ਗਏ ਆ ਤੇ ਯਾਨੀ ਛੋਟੀਆਂ ਮੋਟੀਆਂ ਤਾਂ ਬਿਮਾਰੀਆਂ ਤੋਂ ਪੀੜਤ ਨੇ ਲੋਕ, ਪਰ ਆਪਣੇ ਆਪ ਨੂੰ ਫਿੱਟ ਰੱਖਣਾ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕੋਈ ਨੁਕਤਾ ਆ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਜਿਹੜਾ ਉਹਨਾਂ ਦੇ ਵੀ ਕੰਮ ਆ ਜਾਵੇ। ਦੇਖੋ, ਹੈਲਥ ਜਿਹੜੀ ਮੇਨਟੇਨ ਕਰਨੀ ਆ ਉਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਆ ਜੀ। ਇੱਕ ਤਾਂ ਤੁਹਾਡਾ ਜਿਹੜਾ ਡੇਲੀ ਰੂਟੀਨ ਆ ਜੀ, ਉਹਦੇ ਬਾਰੇ ਤੁਸੀਂ ਬਿਜ਼ੀ ਰਹਿਣਾ ਚਾਹੀਦਾ ਬੰਦੇ ਨੂੰ ਕਿਸੇ ਨਾ ਕਿਸੇ ਕੰਮ 'ਚ ਵੀ, ਚਾਹੇ ਪੜ੍ਹਨ 'ਚ ਲਗਾਓ, ਜੇ ਵਿਹਲਿਆਂ ਤਾਂ ਪੜ੍ਹਨ ਤੇ ਲਾ ਲਓ ਜੀ, ਜਾਂ ਜੋ ਵੀ ਹੈ। ਦੂਸਰਾ ਆਪਣੀ ਡਾਈਟ ਤੇ ਧਿਆਨ ਦੇਣਾ। ਤੀਸਰਾ ਐਕਸਰਸਾਈਜ਼ ਜੀ। ਇਹ ਤਿੰਨੇ ਐਸਪੈਕਟ ਤੁਸੀਂ ਇੱਕ ਯੂ ਕੈਨ ਸੇ ਉਹਨੂੰ ਮੈਨੇਜ ਕਰ ਲਓ, ਹੈਲਥ ਤੁਹਾਡੀ ਠੀਕ ਰਹੇਗੀ ਜੀ। ਤੇ ਖੈਰ ਤੇ ਅਸੀਂ ਸਾਡੀਆਂ ਸ਼ੁਭ ਦੁਆਵਾਂ ਤੁਹਾਡੇ ਨਾਲ ਆ ਕਿ ਤੁਸੀਂ ਇਸੇ ਤਰ੍ਹਾਂ ਜਿਹੜੇ ਤੰਦਰੁਸਤ ਰਹੋ। ਤੇ ਖੈਰ ਤੁਸੀਂ ਗੱਲ ਆਪਾਂ ਕਰਦੇ ਸੀ ਕਿ ਜਿਹੜੀ ਸ਼ੁਰੂਆਤ ਹੈ ਜੀਵਨ ਦੀ ਕਿੱਥੋਂ ਸਟਾਰਟ ਹੋਈ? ਪੰਜਾਬ ਤੋਂ ਮੇਰਾ ਪਿੰਡ ਚੱਕ ਰਾਮੂ ਹੈ। ਅੱਛਾ ਜੀ। ਬਹਿਰਾਮਪੁਰ ਜ਼ਿਲ੍ਹਾ ਨਵਾਂ ਸ਼ਹਿਰ ਆ ਸਾਡਾ। ਪਿੰਡ 'ਚ ਮੈਂ 5ਵੀਂ ਕਲਾਸ ਤੱਕ ਪੜ੍ਹਿਆ। ਸਾਡੇ ਪ੍ਰਾਇਮਰੀ ਸਕੂਲ ਹੁੰਦਾ ਸੀ ਉਹਨਾਂ ਦਿਨਾਂ 'ਚ ਜੀ, ਅੱਜ ਉਹ ਸੈਕੰਡਰੀ ਸਕੂਲ ਹੈ। ਫਿਰ 5ਵੀਂ 6ਵੀਂ ਕਲਾਸ ਤੋਂ ਖਾਲਸਾ ਹਾਇਰ ਸੈਕੰਡਰੀ ਸਕੂਲ ਸਰਾਲ ਕਾਜੀਆਂ, ਉੱਥੇ ਸੈਕੰਡਰੀ ਕੀਤੀ, ਹਾਇਰ ਸੈਕੰਡਰੀ। ਤੇ 65 ਦੇ ਵਿੱਚ ਮੈਂ ਕਾਲਜ ਜੁਆਇਨ ਕੀਤਾ, ਰਾਮਗੜੀਆ ਕਾਲਜ, BA ਪਾਰਟ 1। BA ਪਾਰਟ 2 'ਚ ਮੈਂ ਸਟੱਡੀ ਕਰਦਾ ਸੀਗਾ, ਕੁਛ ਪਤਾ ਨਹੀਂ ਸਰਕਮਸਟੈਂਸਸ ਕਿਦਾਂ ਦੇ ਹੋਏ, ਮੈਂ ਆਰਮੀ ਜੁਆਇਨ ਕਰ ਲਈ। ਆਰਮੀ ਦੇ ਵਿੱਚ ਵੀ ਐਡਜਸਟਮੈਂਟ ਨਹੀਂ ਹੋ ਪਾਈ, ਮੈਂ ਰਿਜ਼ਾਈਨ ਕਰਤਾ। ਅੱਛਾ ਜੀ। Then again I started study. ਫਿਰ ਮੈਂ BA ऑनर्स पॉलिटिकल साइंस ਰੱਖੀ। ਸੋ 1970 ਚ ਮੈਂ BA ऑनर्स पॉलिटिकल साइंस ਕੀਤੀ, 71 ਚ B.Ed, 73 ਚ MA। ਅੱਛਾ ਜੀ। ਸੋ MA ਕਰਨ ਤੋਂ ਬਾਅਦ ਜੋਬ ਮੈਨੂੰ FCI ਦੇ ਵਿੱਚ ਮਿਲ ਗਈ, ਕੰਪਲੀਟ ਕਰਦੇ ਇਮੀਡੀਏਟਲੀ। ਤਾਂ ਥੋੜਾ ਜਿਹਾ ਟਾਈਮ ਮੈਂ ਉੱਥੇ ਜੋਬ ਕੀਤੀ। ਜੋਬ ਦੇ ਦੌਰਾਨ ਹੀ ਮੈਨੂੰ ਟ੍ਰਿਬਿਊਨ ਸਾਡੇ ਕੋਲ ਆਉਂਦੀ ਸੀ, ਇੰਗਲਿਸ਼ ਟ੍ਰਿਬਿਊਨ, ਉਹਦੇ ਵਿੱਚ ਇੱਕ ਐਡ ਦੇਖੀ ਮੈਂ, ਜਿਹਦੇ ਵਿੱਚ ਐਡ 'ਚ ਇਹ ਸੀਗਾ ਕਿ ਅਪਾਇੰਟਮੈਂਟ ਐਜ਼ ਡਿਪਟੀ ਸੁਪਰਡੈਂਟ ਆਫ ਪੁਲਿਸ NCRP BSF ITP। ਸੋ ਗਜ਼ਟਡ ਜੌਬ ਸੀ, ਡਿਪਟੀ ਸੁਪਰਡੈਂਟ ਆਫ ਪੁਲਿਸ ਦੀ ਜੌਬ ਸੀ। ਹਾਲਾਂਕਿ ਬਾਅਦ ਦੇ ਵਿੱਚ ਤਾਂ ਕੀ ਹੁੰਦਾ ਕੀ ਨਹੀਂ ਫੋਰਸ ਤੇ ਜਾ ਕੇ ਪਤਾ ਲੱਗਦਾ। ਤੇ ਉਹ ਡਿਪਟੀ ਸੁਪਰਡੈਂਟ ਆਫ ਪੁਲਿਸ ਦੇ ਉਹ ਹਲਾਰੇ ਜਿਹੇ 'ਚ ਬੈਠਿਆਂ ਉੱਥੇ ਆਪਣੀ ਐਪਲੀਕੇਸ਼ਨ ਜੇ ਬਣਾਈ, ਭੇਜਤੀ। ਤੇ ਜਲੰਧਰ ਪਹਿਲੀ ਇੰਟਰਵਿਊ ਆ ਗਈ। ਜਨਵਰੀ ਦਾ ਮਹੀਨਾ ਸੀ ਤੇ ਮੈਨੂੰ ਉਸ ਦਿਨ 102 ਬੁਖਾਰ ਸੀ। ਅੱਛਾ ਜੀ। ਪਰ ਐਨੀ ਹਾਉ ਮੈਂ ਚਲੇ ਗਿਆ ਇੰਟਰਵਿਊ ਤੇ। ਉੱਥੇ ਬੇਸਿਕ ਹੁੰਦਾ, ਪਹਿਲੇ ਤੁਹਾਡੀ ਭੱਜ ਦੌੜ ਜਿੰਨੀ ਵੀ ਆ, ਕੰਧਾਂ ਟੱਪਣੀਆਂ, ਲੰਮੀ ਛਾਲ, ਉੱਚੀ ਛਾਲ, ਉਹ ਇਦਾਂ ਦੇ ਸੀਗੇ। ਫਿਰ ਇੰਟਰਵਿਊ ਸੀ ਜੀ, ਐਨੀ ਹਾਉ ਉਹ ਮੈਂ ਕੁਆਲੀਫਾਈ ਕਰ ਲਿਆ। ਫਿਰ ਚੰਡੀਗੜ੍ਹ ਸਾਡੀ ਫਾਈਨਲ ਇੰਟਰਵਿਊ ਹੋਈ।
ਉਹਦੇ ਵਿੱਚ ਦੇਸ਼ ਦੇ ਨਾਮੀ ਗ੍ਰਾਮੀ ਪੁਲਿਸ ਅਫਸਰ ਸੀਗੇ ਜੋ ਇੰਪੀਰੀਅਲ ਪੁਲਿਸ 'ਚ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀਗੇ। ਇੱਕ NS ਸਕਸੇਨਾ ਉਹ ਪ੍ਰੈਜ਼ਾਈਡਿੰਗ ਅਫਸਰ ਸੀ। ਸੋ ਮੈਂ 1974 ਬੈਚ CRPF ਦਾ ਪੰਜਾਬ 'ਚੋਂ ਸਿਰਫ ਕੱਲਾ ਹੀ ਅਫਸਰ ਹਾਂ। ਅੱਛਾ ਜੀ। ਬਾਕੀ ਸਾਰੇ ਆਊਟ ਆਫ ਪੰਜਾਬ ਤੋਂ ਸੀਗੇ। ਸਾਡੇ 28 ਅਫਸਰ ਸੀਗੇ CRP ਦੇ, 8 ਸੀਗੇ ITBP ਦੇ। ਉਹਨਾਂ 8 ਦੇ ਵਿੱਚ ਵੀ 2 ਸਿੱਖ ਜੈਂਟਲਮੈਨ ਸੀ, ਉਹ ਵੀ ਯੂਪੀ ਤੋਂ ਸੀਗੇ, ਪੰਜਾਬ ਤੋਂ ਕੋਈ ਨਹੀਂ ਸੀਗਾ ਜੀ। ਤੇ ਚਲੋ ਇਹ ਤੇ ਵੀ ਬਹੁਤ ਵੱਡੀ 36 ਅਫਸਰਾਂ ਚੋਂ ਮੈਂ ਕੱਲਾ ਹੀ ਪੰਜਾਬ ਚੋਂ ਸੀ ਜੀ। ਜਿੱਦਾਂ ਆਪਾਂ ਤੁਸੀਂ ਦੱਸਿਆ ਕਿ ਐਜੂਕੇਸ਼ਨ ਜਿਹੜਾ ਆ ਤੁਸੀਂ MA ਤੱਕ ਚਲੇ ਗਏ, ਖਾਸ ਤੌਰ ਦੇ ਉੱਤੇ 70-71 ਦੇ ਦਹਾਕਿਆਂ ਦੇ ਵਿੱਚ, ਹਨਾ, ਇੰਨੀ ਜ਼ਿਆਦਾ ਐਜੂਕੇਸ਼ਨ ਪ੍ਰਾਪਤ ਕਰਨੀ। ਇਹ ਤਾਂ ਇਦਾਂ ਹੁੰਦਾ ਕਿ ਤੁਹਾਨੂੰ ਗਾਈਡਲਾਈਨਸ ਕਿੱਧਰੋਂ ਮਿਲਦੀਆਂ ਰਹੀਆਂ ਕਿ ਤੁਸੀਂ MA ਤੱਕ? ਘਰ ਵਿੱਚ ਵੀ ਪਹਿਲਾਂ ਐਜੂਕੇਸ਼ਨ ਦਾ ਮਾਹੌਲ ਸੀ? ਨਹੀਂ, ਘਰ 'ਚ ਤਾਂ ਮੇਰੇ ਟੋਟਲੀ ਇਲਿਟਰੇਟ ਸੀਗੇ, ਕੋਈ ਪੜ੍ਹਿਆ ਲਿਖਿਆ ਨਹੀਂ ਸੀਗਾ ਜੀ। ਤੇ ਕਈ ਵਾਰੀ ਸਰਕਮਸਟੈਂਸਸ ਇਦਾਂ ਦੇ ਹੁੰਦੇ। ਇੱਕ ਮੈਨੂੰ ਪੜ੍ਹਨ ਦਾ ਸ਼ੌਕ ਬਹੁਤ ਸੀ ਜੀ। ਜਦੋਂ ਮੈਂ ਆਰਮੀ ਛੱਡ ਕੇ ਆ ਕੇ ਦੁਬਾਰਾ ਜੁਆਇਨ ਕੀਤਾ ਨਾ ਕਾਲਜ, ਫਿਰ ਮੈਂ ਬਹੁਤ ਮਿਹਨਤ ਕੀਤੀ ਹੈ। ਹਾਲਾਂਕਿ ਮੈਂ ਇਹ ਨਹੀਂ ਹੈ ਕਿ ਸਾਰੀ ਰਾਤ ਪੜ੍ਹਦਾ ਰਹਿੰਦਾ ਸੀ, ਏਦਾਂ ਕਦੇ ਨਹੀਂ। ਉਹ ਸਾਡੀ ਜੁਆਇੰਟ ਫੈਮਿਲੀ ਸੀ, ਜਿੱਦਾਂ ਮੇਰੇ ਚਾਚੇ ਦੇ 3 ਲੜਕੇ, 1 ਲੜਕੀ, ਮੇਰੇ 2 ਛੋਟੇ ਬ੍ਰਦਰ ਸੀਗੇ। ਉਹ ਵੀ ਸਾਰੇ ਕਾਲਜ ਗੋਇੰਗ ਸੀਗੇ, ਕੋਈ ਹਾਈ ਸਕੂਲ 'ਚ ਸੀਗਾ। ਉਹਨਾਂ ਨੇ ਸਾਰੀ ਰਾਤ ਪੜ੍ਹਦੇ ਰਹਿਣਾ, ਮੈਂ ਆਪਣੀ ਮਰਜ਼ੀ ਨਾਲ ਜਿੰਨਾ ਕੁ ਪੜ੍ਹਨਾ ਸੌ ਜਾਣਾ ਜੀ। ਤੋ ਉਹਨਾਂ ਚੋਂ ਸਾਰੇ ਫੇਲ ਹੀ ਹੁੰਦੇ ਰਹਿੰਦੇ। ਤੇ ਚਾਚੇ ਨੇ ਮੇਰੇ ਨੂੰ ਕਹਿਣਾ, ਉਹ ਜਿਹੜਾ ਪਹਿਲਾਂ ਹੀ ਸੌ ਜਾਂਦਾ ਸੀ ਉਹ ਬੜਾ ਸੋਹਣਾ ਪਾਸ ਹੋ ਜਾਂਦਾ, ਤੁਸੀਂ ਸਾਰੀ ਰਾਤ ਪੜ੍ਹਨ ਵਾਲੇ ਜਿਹੜੇ ਆ ਫੇਲ ਹੋ ਜਾਂਦੇ ਜੀ। ਤੇ ਇਹ ਵੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੜ੍ਹਦੇ ਆ, ਕਨਸੈਂਟਰੇਸ਼ਨ ਕਿੰਨੀ ਜ਼ਿਆਦਾ ਜ਼ਰੂਰੀ ਹੈ, ਸ਼ਾਇਦ ਇਹ ਵੀ ਭੂਮਿਕਾ ਨਿਭਾਉਂਦੀ ਹੈ। ਨਹੀਂ, ਦੇਖੋ, ਸਟੱਡੀ ਕੋਈ ਵੀ ਹੈ, ਕਿਸੇ ਵੀ ਸਬਜੈਕਟ ਦੀ ਹੈ, ਤੁਸੀਂ ਚਾਹੇ ਪੜ੍ਹਨ ਦੀ ਲੈ ਲਓ, ਆਪਣੇ ਇਹਦੀ ਲੈ ਲਓ, ਐਜੂਕੇਸ਼ਨ ਦੀ ਲੈ ਲਓ, ਜਾਂ ਰਿਲੀਜੀਅਸ ਟਾਈਪ ਤੇ, ਉਹ ਸਾਰੀ ਸਟੱਡੀ ਜਿਹੜੀ ਵੀ ਹੈ ਉਹ ਕਨਸੈਂਟਰੇਸ਼ਨ ਦੀ ਹੈ। ਤੁਸੀਂ ਪੂਰੇ ਦਾ ਪੂਰਾ ਉੱਤੇ ਟੋਟਲੀ ਡਿਵੋਟ ਕਰਨਾ ਪਊਗਾ। ਜੀ ਜੀ ਜੀ, 100% ਬਿਲਕੁਲ। ਤੇ ਖੈਰ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ CRPF ਦੇ ਵਿੱਚ ਚਲੇ ਗਏ, ਕਿਉਂਕਿ ਜਦੋਂ ਅਸੀਂ ਪੰਜਾਬ ਦਾ ਅਸੀਂ ਮਾਹੌਲ ਦੇਖਦੇ ਜਾਂ ਆਪਾਂ ਗੱਲ ਕਰਦੇ ਹਾਂ ਕਿ ਉੱਥੇ ਜੇ ਨੌਜਵਾਨਾਂ ਨੂੰ ਪੁੱਛਿਆ ਜਾਵੇ ਵੀ ਜਦੋਂ ਇਦਾਂ ਦੀ ਫੌਜ ਦੇ ਵਿੱਚ ਜਾਣਾ ਆ ਜਾਂ ਸਿਕਿਉਰਿਟੀ ਫੋਰਸਸ ਕਿਸੇ ਦੀ ਬਾਰੇ ਗੱਲ ਕਰੀਏ, ਉਹਨਾਂ ਦਾ ਪਹਿਲਾ ਰੁਝਾਨ ਹੁੰਦਾ ਕਿ ਜਾਂ ਅਸੀਂ BSF 'ਚ ਜਾਈਏ ਤੇ ਜਾਂ ਅਸੀਂ ਪੁਲਿਸ ਦੇ ਵਿੱਚ ਭਰਤੀ ਹੋ ਜਾਈਏ। CRPF ਦਾ ਕੋਈ ਏਡਾ ਵੱਡਾ ਰੁਝਾਨ ਸ਼ਾਇਦ ਉਸ ਵੇਲੇ ਤਾਂ ਬਿਲਕੁਲ ਹੀ ਨਹੀਂ ਹੋਣਾ। ਫਿਰ ਕਿੱਦਾਂ ਦਾ ਫੀਲ ਹੋਇਆ? ਕੀ ਤੁਹਾਡੇ ਮਨ ਦੇ ਵਿੱਚ ਸੀ ਕਿ CRP ਹੈ ਕੀ ਹੈ ਇਹ ਚੀਜ਼? ਮੈਂ ਤੁਹਾਨੂੰ ਦੱਸਦਾ ਨਾ ਜੀ, ਕਿ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਆ, ਇਹਦੀ ਜਿਹੜੀ ਡਿਊਟੀ ਆ, ਚਾਰਟਰ ਆਫ ਡਿਊਟੀ ਹੈ ਨਾ, ਹਾਂਜੀ, ਉਹ ਹੈ ਕਾਊਂਟਰ ਇਨਸਰਜੈਂਸੀ, ਟੈਰੋਰਿਜ਼ਮ ਦੇ ਖਿਲਾਫ ਜੀ। ਔਰ ਸਟੇਟ ਗਵਰਨਮੈਂਟ 'ਚ ਅਗਰ ਲਾ ਐਂਡ ਆਰਡਰ ਮਸ਼ੀਨਰੀ ਜਿਹੜੀ ਫੇਲ ਹੋ ਜਾਂਦੀ ਆ ਤੇ ਉਹ ਸਟੇਟ ਨੂੰ ਹੈਲਪ ਕਰਨਾ ਜੀ। ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿਹਦੇ ਵਿੱਚ 83 ਤੋਂ ਪਹਿਲਾਂ ਨਾ ਕਦੇ ਕੋਈ ਏਦਾਂ ਦੀ ਟੈਰਰਿਸਟ ਸਿਚੁਏਸ਼ਨ ਪੈਦਾ ਹੋਈ, ਨਾ ਕੋਈ ਸਟੇਟ ਦੀ ਲਾ ਐਂਡ ਆਰਡਰ ਮਸ਼ੀਨਰੀ ਫੇਲ ਹੋਈ ਜੀ। ਸੋ 83 ਚ ਜੋ ਮੂਵਮੈਂਟ ਸ਼ੁਰੂ ਹੋਈ, ਉਹਦੇ ਨਾਲ ਅੱਤਵਾਦ ਪੈਦਾ ਹੋਇਆ। ਸੋ ਅੱਤਵਾਦ ਪੈਦਾ ਹੋਣ ਨਾਲ ਕੀ ਹੈ, ਜਦੋਂ ਸਟੇਟ ਦਾ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਂਦਾ ਜੀ, ਫਿਰ ਸੈਂਟਰ ਗਵਰਨਮੈਂਟ ਨੂੰ ਸਟੈਪ ਹੋਣਾ ਪੈਂਦਾ ਤੇ ਉਹ ਫਿਰ ਸਟੇਟ ਦੀ ਹੈਲਪ ਲਈ ਆਉਂਦੇ ਆ ਜੀ। CRP 83 ਦੇ ਵਿੱਚ ਇੱਥੇ ਆਈ ਹੈ। ਅੱਛਾ ਜੀ। ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀਗਾ ਜੀ। ਮੈਂ ਤਾਂ ਸਿਰਫ ਉਹ ਅਖਬਾਰ 'ਚ ਪੜ੍ਹਿਆ ਕਰਕੇ ਡਿਪਟੀ ਸੁਪਰਡੈਂਟ ਆਫ ਪੁਲਿਸ ਦਾ ਰੈਂਕ ਸੀਗਾ, ਉਹਦੇ ਨਾਂ ਤੇ ਅਪਲਾਈ ਕਰਤਾ, ਬਾਬੇ ਨੇ ਕਿਰਪਾ ਕੀਤੀ ਜੀ। ਜਿੱਦਾਂ ਦੱਸਿਆ ਕਿ ਜਦੋਂ ਲਾਅ ਐਂਡ ਆਰਡਰ ਫੇਲ ਹੋ ਜਾਂਦਾ, ਉੱਥੇ ਤਾਂ ਬਹੁਤ ਸਿਚੁਏਸ਼ਨ ਜਿਹੜੀ ਆ ਡੇਂਜਰਸ ਆ। ਬਿਲਕੁਲ। ਤੇ ਡੇਂਜਰਸ ਆ, ਇਹਦਾ ਮਤਲਬ ਹੈ ਕਿ CRPF ਬੜੇ ਡੇਂਜਰਸ ਜਿਹੜੇ ਆਪਰੇਸ਼ਨ ਆ ਉਹਨਾਂ ਨੂੰ ਅੰਜਾਮ ਦਿੰਦੀ ਆ। ਤੁਹਾਡਾ ਕੋਈ ਇਦਾਂ ਦਾ ਬਾਹ ਪਿਆ ਖਾਸ ਤੌਰ ਦੇ ਉੱਤੇ? ਤੁਸੀਂ ਦੱਸਿਆ ਕਿ ਪੋਸਟਿੰਗ ਜਿਹੜੀ ਸਾਡੀ ਅਸਾਮ, ਮਨੀਪੁਰ, ਮੇਘਾਲਿਆ ਬਹੁਤ ਡੇਂਜਰਸ ਆ। ਹਾਂਜੀ, ਮੈਂ ਜ਼ਰੂਰ ਦੱਸਦਾ ਜੀ। ਇੱਕ ਉਹ ਪੰਜਾਬੀ 'ਚ ਕਹਾਵਤ ਹੈ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮ। ਅੱਛਾ ਜੀ। ਸੋ CRP ਦੀ ਜਿਹੜੀ ਡਿਊਟੀ ਹੈ ਜੀ, ਉਹ ਇਹੀ ਹੈ ਕਿ ਜਿੱਥੇ ਸਿਚੁਏਸ਼ਨ ਬਿਲਕੁਲ ਫੇਲ ਹੋ ਗਈ, ਉੱਥੇ ਤੁਸੀਂ ਜਾਣਾ ਤੇ ਜਾ ਕੇ ਹੈਲਪ ਕਰਨੀ, ਉਹਨੂੰ ਸਿਚੁਏਸ਼ਨ ਨੂੰ ਠੀਕ ਕਰਨਾ ਜੀ। ਹੁਣ ਮੇਰੀ ਪੋਸਟਿੰਗ ਜ਼ਿਆਦਾ ਤੌਰ ਤੇ ਜਿਹੜੇ ਡਿਸਟਰਬ ਏਰੀਆ ਉਹਨਾਂ 'ਚ ਹੀ ਰਹੀ ਹੈ। ਜਿੱਦਾਂ ਮਨੀਪੁਰ ਆ, ਉੱਥੇ ਸਭ ਤੋਂ ਪਹਿਲਾਂ ਤੋਂ ਇਨਸਰਜੈਂਸੀ ਚੱਲ ਰਹੀ ਹੈ, 47 ਤੋਂ ਹੀ ਚੱਲ ਰਹੀ ਹੈ। ਅੱਛਾ ਜੀ। ਨਾਗਾਲੈਂਡ ਆ, ਅਸਾਮ ਦੇ ਵਿੱਚ ਸਿਚੁਏਸ਼ਨ ਇੰਨੀ ਖਰਾਬ ਨਹੀਂ ਸੀ, ਲੇਕਿਨ ਲੇਟਰ ਸਟੇਜ ਤੇ ਹੋ ਗਈ, 79-80 ਦੇ ਵਿੱਚ ਹੋ ਗਈ। ਤੇ ਅਰੁਣਾਚਲ ਪ੍ਰਦੇਸ਼ ਉਦਾਂ ਡਿਫਿਕਲਟ ਏਰੀਆ ਆ ਜੀ, ਉੱਥੇ ਰਿਹਾ ਮੈਂ। ਪੰਜਾਬ 'ਚ ਵੀ 3 ਸਾਲ ਮੈਂ ਜੋ ਟੌਪ ਇਨਸਰਜੈਂਸੀ ਸੀ ਉਹਦੇ ਵਿੱਚ ਰਿਹਾ। 3 ਸਾਲ ਮੈਂ ਜਦੋਂ ਸਿਚੁਏਸ਼ਨ ਠੀਕ ਹੋ ਗਈ, ਲਾਸਟ ਸਟੇਜ ਤੇ ਮੈਂ 2.5 ਸਾਲ ਪੰਜਾਬ 'ਚ ਰਿਹਾ। ਉਹ ਮੇਰੀ ਪੂਰੀ ਬਟਾਲੀਅਨ ਨੇ PFP ਸਿਕਿਉਰਿਟੀ ਸੀ। 2 ਕੰਪਨੀਆਂ ਮੇਰੀਆਂ ਚੰਡੀਗੜ੍ਹ, ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ ਜੀ, ਤੇ ਇੱਕ ਕੰਪਨੀ ਪਟਿਆਲੇ, ਇੱਕ ਦਿੱਲੀ ਪੰਜਾਬ ਹਾਊਸ ਤੇ ਹੈ, ਤੇ ਇੱਕ ਕੰਪਨੀ ਮੇਰੀ ਡੇਰਾ ਰਾਧਾ ਸਵਾਮੀ
ਔਰ ਇੱਕ ਕੰਪਨੀ ਸਾਰੇ ਜਿੰਨੇ ਪੰਜਾਬ ਦੇ VIP ਜਿਹੜੇ ਰਿਸਕ ਤੇ ਸੀਗੇ ਜੀ, ਉਹਨਾਂ ਨਾਲ ਸਿਕਿਉਰਿਟੀ ਡਿਊਟੀ ਤੇ ਸੀ। ਅੱਛਾ ਜੀ, ਤੇ ਉਹ 2.5 ਸਾਲ ਮੈਂ ਪੰਜਾਬ 'ਚ ਜਰਾ ਪੀਸਫੁਲ ਵਾਲੀ ਜੌਬ ਕੀਤੀ ਹੈ ਜੀ, 3 ਸਾਲ ਇੱਥੇ ਕੀਤੀ ਹੈ। ਫਿਰ 3 ਸਾਲ ਮੈਂ ਜੰਮੂ ਕਸ਼ਮੀਰ 'ਚ ਵੀ ਡਿਸਟਰਬ ਏਰੀਆ 'ਚ ਉੱਥੇ ਜੌਬ ਕੀਤੀ ਹੈ। ਅੱਛਾ ਜੀ, ਜ਼ਿਆਦਾ ਮੇਰਾ ਉਦਾਂ ਮੈਂ ਸਾਰਾ ਹਿੰਦੁਸਤਾਨ ਹੀ ਘੁੰਮਿਆ ਔਨ ਡਿਊਟੀ, ਲੇਕਿਨ ਡਿਸਟਰਬ ਏਰੀਆ ਜਿਹੜੇ ਮੈਂ ਤੁਹਾਨੂੰ ਰੈਫਰ ਕੀਤੇ ਆ ਪਹਿਲਾਂ, ਇੱਥੇ ਮੇਰੀ ਜ਼ਿਆਦਾ ਨੌਕਰੀ ਹੈ ਜੀ, 30 ਸਾਲ ਦੇ ਵਿੱਚੋਂ ਤਕਰੀਬਨ 18 ਸਾਲ ਇੱਥੇ ਦੀ ਹੈ ਨੌਕਰੀ ਜੀ। ਤੇ ਐਸੇ ਕਮਾਂਡੈਂਟ ਕਿੰਨੇ ਤੁਹਾਡੇ ਅੰਡਰ ਕੰਮ ਕਰਦੇ ਸੀ ਬਟਾਲੀਅਨ? ਦੇਖੋ ਟੋਟਲ ਮਿਲਾ ਕੇ ਤੁਸੀਂ ਆਫੀਸਰ SO ਸਬ ਇੰਸਪੈਕਟਰ ਇੰਸਪੈਕਟਰ ਵਗੈਰਾ ਮਿਲਾ ਕੇ 1000 ਤੋਂ ਉੱਤੇ ਹੈ। ਅੱਛਾ ਜੀ। ਤੇ 1000 ਤੇ ਖਾਸ ਤੌਰ ਦੇ ਉੱਤੇ CRPF ਦੇ ਵਿੱਚ ਭਾਂਤ ਦੇ ਜਿਹੜੇ ਲੋਕ ਆ ਇਕੱਠੇ ਹੁੰਦੇ ਆ, ਕਿਉਂਕਿ ਇਹ ਭਾਰਤ ਦੀ ਇੱਕ ਖੂਬਸੂਰਤੀ ਆ ਕਿ ਅਸੀਂ ਜਿਹੜੇ ਲੋਕ ਆ ਅਸੀਂ ਵਿਭਿੰਨਤਾ ਦੇ ਵਿੱਚ ਅਸੀਂ ਜਿਹੜੇ ਇੱਕ ਆ ਕਿ ਕੋਈ ਜਿਹੜਾ ਸਾਡੀ ਭਾਸ਼ਾ ਜਿਹੜੀ ਆ ਸਾਡੀ ਬਹੁਤ ਵੱਖਰੀ ਹੋ ਜਾਂਦੀ ਆ, ਸਾਡਾ ਖਾਣ ਪੀਣ, ਸਾਡਾ ਸੱਭਿਆਚਾਰ, ਸਾਡਾ ਲਹਿਜ਼ਾ ਸਭ ਕੁਝ ਵੱਖਰਾ ਹੋ ਜਾਂਦਾ। ਫਿਰ ਇੰਨੇ ਲੋਕਾਂ ਨੂੰ ਹੈਂਡਲ ਕਰਨਾ ਜਿਹੜੇ ਕਿ ਵੱਖਰੇ ਜਿਹੜੇ ਹਾਲਾਤਾਂ ਦੇ ਵਿੱਚੋਂ ਜੰਪਲ ਜਾਂ ਕਹਿ ਲਓ ਕਿ ਉੱਥੋਂ ਆਉਂਦੇ ਆ, ਉਹਨਾਂ ਨੂੰ ਫਿਰ ਹੈਂਡਲ ਕਰਨਾ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਪਰੋਣਾ, ਉਹਨਾਂ ਨੂੰ ਇੱਕ ਲਾਅ ਦੇ ਵਿੱਚ ਲੈ ਕੇ ਆਉਣਾ ਥੋੜਾ ਜਿਹਾ ਡਿਫਿਕਲਟ ਨਹੀਂ ਹੁੰਦਾ? ਦੇਖੋ ਸਿਚੁਏਸ਼ਨ ਤਾਂ ਕ੍ਰੀਏਟ ਹੁੰਦੀ ਹੈ ਜੀ। CRP ਨੂੰ ਆਪਾਂ ਮਿਨੀ ਇੰਡੀਆ ਕਹਿੰਦੇ ਹਾਂ ਜੀ, ਜਿਹਦੇ ਵਿੱਚ ਪੂਰੇ ਹਿੰਦੁਸਤਾਨ ਚੋਂ ਹਰੇਕ ਰੀਜਨ ਦੇ, ਹਰੇਕ ਭਾਸ਼ਾ ਦੇ, ਹਰੇਕ ਕਾਸਟ ਦੇ, ਹਰ ਇੱਕ ਤਰ੍ਹਾਂ ਦੇ ਬੰਦੇ ਆ ਔਰ ਹਰੇਕ ਏਰੀਆ ਦੀ ਆਪਣੀ ਆਪਣੀ ਡਿਫਰੈਂਟ ਸਾਈਕੋਲੋਜੀ ਹੈ। ਉਹਨੂੰ ਹੈਂਡਲ ਕਰਨ ਲਈ ਜੋ ਆਫੀਸਰ ਆ, ਜੋ ਇੰਚਾਰਜ ਆ, ਉਹਨੂੰ ਆਪਣਾ ਜਿਹੜਾ ਬ੍ਰੇਨ ਆ ਉਹਨੂੰ ਇਸਤੇਮਾਲ ਕਰਨਾ ਜ਼ਰੂਰੀ ਹੈ। ਹੁਣ ਸਾਊਥ ਇੰਡੀਅਨ ਆ, ਉਹਨਾਂ ਨੂੰ ਤੁਸੀਂ ਸਮਝਾ ਦੋਗੇ ਉਹ ਗੱਲ ਮੰਨ ਜੂਗੇ। ਮਨੀਪੁਰੀ ਆ, ਨਾਗਾਜ਼ ਆ, ਉਹ ਬੜੇ ਸੈਂਸਿਟਿਵ ਆ, ਉਹਨਾਂ ਨੂੰ ਤੁਸੀਂ ਪਿਆਰ ਕਰੋਗੇ ਥੋੜਾ ਜਿਹਾ, ਦੇ ਇਮੋਸ਼ਨਲ ਪੀਪਲ ਆ, ਅੱਛਾ ਜੀ, ਉਹ ਤੁਹਾਡੀ ਗੱਲ ਮੰਨੋਗੇ। ਬਿਹਾਰੀਜ਼ ਆ, ਦੇ ਆਰ ਵੈਰੀ ਆਰਗੂਮੈਂਟੇਟਿਵ, ਅੱਛਾ ਜੀ, ਉਹਨਾਂ ਨੂੰ ਫਿਰ ਥੋੜਾ ਜਿਹਾ ਪੰਜਾਬੀ ਸਟਾਈਲ ਰੱਖਣਾ ਪੈਂਦਾ, ਸਟਾਈਲ ਵੀ ਇਸ ਤੋਂ ਮਤਲਬ ਯੂ ਹੈਵ ਟੂ ਐਕਟ ਐਜ਼ ਪਰ ਦਾ ਸਿਚੁਏਸ਼ਨ। ਕਿਹੋ ਜਿਹੀ ਸਿਚੁਏਸ਼ਨ ਹੈ, ਕਿਹੋ ਜਿਹਾ ਆਦਮੀ ਹੈ ਤੁਹਾਡੇ ਸਾਹਮਣੇ, ਉਹਨੂੰ ਤੁਸੀਂ ਕਿੱਦਾਂ ਕਰਨਾ। ਸੋ ਇਹ ਤੁਹਾਡੀ ਆਪਣੀ ਕੈਪੇਬਿਲਿਟੀ ਤੇ ਡਿਪੈਂਡ ਕਰਦਾ ਜੀ। So we have to face so many situations like this. ਜੀ। ਤੇ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਰਹੇ ਆਪਣੇ ਕਾਰਜਕਾਲ ਦੇ ਵਿੱਚ? ਯੈਸ, ਨੈਚੁਰਲੀ ਬਿਜ਼ੀ ਰਹੇ। ਤੇ ਇੱਕਦਮ ਹੀ ਫੇਰ ਜਿੱਦਾਂ ਕਹਿੰਦੇ ਹੁੰਦੇ ਆ ਵੀ ਫੌਜੀ ਨੂੰ ਘਰ ਤੋਰ ਦਿੱਤਾ ਜਾਂਦਾ ਰਿਟਾਇਰਮੈਂਟ ਤੋਂ ਬਾਅਦ, ਇੱਕਦਮ ਹੀ ਵਿਹਲਾ ਕਰ ਦਿੱਤਾ ਨਾ ਵੀ ਉੱਪਰ ਲਿਜਾ ਕੇ ਐਨ ਥੱਲੇ ਸੱਟ ਦਿੱਤਾ, ਤੇ ਉਹ ਫਿਰ ਕਿੱਦਾਂ ਐਡਜਸਟਮੈਂਟ ਹੋਈ? ਖਾਸ ਤੌਰ ਤੇ ਪਹਿਲੇ ਦਿਨ ਤਾਂ ਬਹੁਤ ਔਖੇ ਲੱਗੇ ਹੋਣੇ ਆ ਰਿਟਾਇਰਮੈਂਟ ਤੋਂ ਬਾਅਦ। ਨਹੀਂ, ਪਤਾ ਕੀ ਹੈ, ਜਦੋਂ ਏਦਾਂ ਤੁਸੀਂ ਡਿਫਿਕਲਟ ਜਿਹਾ ਟਾਈਮ ਕੱਟਿਆ ਹੁੰਦਾ, ਹਾਂਜੀ, ਫਿਰ ਜਦੋਂ ਤੁਸੀਂ ਇੱਕਦਮ ਫ੍ਰੀ ਹੁੰਦੇ ਆ ਕਿ ਰਿਟਾਇਰ ਹੋ ਗਏ ਆ, ਤੁਹਾਨੂੰ ਬੜੀ ਖੁਸ਼ੀ ਜਿਹੀ ਹੁੰਦੀ ਹੈ। ਅੱਛਾ ਜੀ। ਉਹ ਫਿਰ ਪਹਿਲਾਂ ਖੁਸ਼ੀ ਜਿਹੜੀ ਆ ਉਹ 2-4 ਮਹੀਨੇ ਆ ਉਹ ਚੜੀ ਰਹਿੰਦੀ ਆ, ਫਿਰ ਬਿੱਲ ਤੁਹਾਨੂੰ ਬਿੱਲ ਜਿਹੜਾ ਉਹ ਖਾਣ ਲੱਗ ਪੈਂਦਾ। 4 ਮਹੀਨੇ ਤਾਂ ਮੈਂ ਘੁੰਮ ਕੇ ਪਹਿਲਾਂ ਇੰਗਲੈਂਡ ਚਲ ਗਿਆ ਵਾਈਫ ਦੇ ਨਾਲ ਜੀ, ਅਮਰੀਕਾ ਚਲ ਗਿਆ, ਨਿਊਯਾਰਕ, ਉਹ ਏਦਾਂ ਹੀ ਘੁੰਮ ਕੇ ਕੱਢਤੇ। ਫਿਰ ਸੋਚਿਆ ਕਿ ਕੀ ਕਰੀਏ, ਪੋਲਿਟਿਕਸ ਜਾਣ ਦਾ ਪਹਿਲਾਂ ਤਾਂ ਫੈਮਿਲੀ ਵੱਲੋਂ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ ਜੀ। ਦੂਸਰਾ ਫੌਜੀ ਲੋਕ ਜਿਹੜਾ ਪੋਲਿਟਿਕਸ ਦੇ ਵਿੱਚ ਆ ਕੇ ਬਹੁਤ ਘੱਟ ਕਾਮਯਾਬ ਹੁੰਦੇ ਜੀ। ਸੋ ਇਹ ਤੇ ਦੱਸ ਸਕਦੇ ਵੀ ਕਿਉਂ ਨਹੀਂ ਕਾਮਯਾਬ ਹੁੰਦੇ? ਨਹੀਂ, ਉਹਦਾ ਨਹੀਂ, ਮੈਂ ਦੱਸਦਾ ਉਹਦਾ ਰੀਜ਼ਨ ਕੀ ਹੈ। ਹਾਂਜੀ, ਸਾਡਾ ਜਿਹੜਾ ਪੈਟਰਨ ਆਫ ਬਿਹੇਵੀਅਰ ਕਿਸੇ ਵੀ ਫੋਰਸ ਦਾ, ਆਰਮੀ ਲੈ ਲਓ, CRP, BSF, ਸਾਡਾ ਡਿਫਰੈਂਟ ਆ। ਅਸੀਂ ਆਮ ਲੋਕਾਂ 'ਚ ਫਿੱਟ ਨਹੀਂ ਹੋ ਸਕਦੇ। ਹੁਣ ਜਿਸ ਤਰ੍ਹਾਂ ਸਿਚੁਏਸ਼ਨ ਚੱਲ ਰਹੀ ਆ, ਹਾਂਜੀ, ਰੂਲ ਆ ਕਹਿੰਦਾ ਅਸੀਂ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਬੰਦੇ ਜੀ, ਲੇਕਿਨ ਉਸ ਕਾਨੂੰਨ ਨੂੰ ਜਦੋਂ ਤੁਸੀਂ ਨਾ ਥੋੜਾ ਜਿਹਾ ਤੋੜ ਮਰੋੜ ਕਰਨਾ, ਘੁਮਾਉਂਦੇ ਆ ਜੀ, ਫਿਰ ਉੱਥੇ ਸਾਨੂੰ ਇਹ ਸੈੱਟ ਨਹੀਂ ਬੈਠਦਾ। ਜੇ ਅਸੀਂ ਉਹਨੂੰ ਪੁਆਇੰਟ ਆਊਟ ਕਰਾਂਗੇ ਅਸੀਂ ਅਨਫਿਟ ਆ, ਹਾਂਜੀ, ਫਿਰ ਸਾਡੀ ਕੋਈ ਸਪੋਰਟ ਨਹੀਂ ਕਰੇਗਾ ਜੀ। ਇੱਥੇ ਤਾਂ ਪੋਲਿਟਿਕਸ ਦੇ ਵਿੱਚ ਇਹ ਹੈ ਕਿ ਚਲੋ ਤੂੰ ਵੀ ਖੁਸ਼ ਮੈਂ ਵੀ ਖੁਸ਼ ਜੀ, ਫਿਰ ਉਹ ਖੁਸ਼ ਸਾਤੇ ਹੋ ਨਹੀਂ ਹੁੰਦਾ ਜੀ ਜੀ। ਅਸੀਂ 30 ਸਾਲ ਜਿਹੜੀ ਡਿਸਪਲਿਨ 'ਚ ਨੌਕਰੀ ਕੀਤੀ ਹੁੰਦੀ ਹੈ, ਇੱਕ ਹੁਕਮ ਉੱਪਰੋਂ ਮੰਨਿਆ ਹੁੰਦਾ, ਥੱਲੇ ਵਾਲੇ ਨੂੰ ਮਨਾਇਆ ਹੁੰਦਾ ਜੀ। ਸੋ ਉਹ ਸਾਤੇ ਉਹ ਐਡਜਸਟ ਨਹੀਂ ਹੁੰਦਾ। ਤੇ ਖੈਰ ਘੱਟ ਅਫਸਰ ਆ ਜਿਹੜੇ ਪੋਲਿਟਿਕਸ ਵਿੱਚ ਆਏ ਆ ਔਰ ਕਾਮਯਾਬ ਹੋਏ ਜੀ। ਤੇ ਫਿਰ ਉਹ 4 ਮਹੀਨੇ ਤੋਂ ਬਾਅਦ ਫਿਰ ਕੀ ਉਸ ਤੋਂ ਬਾਅਦ ਫਿਰ ਮੇਰੇ ਫਰੈਂਡ ਸੀਗੇ 3-4, ਇੱਕ ਡਾਕਟਰ ਪੁਰਸ਼ੋਤਮ ਸੀਗਾ ਜੀ, ਲੈਂਬਰ ਸਿੰਘ ਜੇਠੂ ਮਜਾਰਾ, ਤੇ ਮਲਕੀਤ ਰਤੂ ਮੈਨੇਜਰ FCI, ਇੱਕ ਰਾਜਕੁਮਾਰ ਮੈਨੇਜਰ FCI। ਫਿਰ ਅਸੀਂ ਸੋਚਿਆ ਕਿ ਚਲੋ ਯਾਰ ਕੋਈ ਸਮਾਜ ਸੇਵਾ ਹੀ ਕਰੀਏ ਜੀ। ਅਸੀਂ ਇੱਕ ਆਪਣਾ ਗਰੁੱਪ ਬਣਾਇਆ, ਲੋਕ ਚੇਤਨਾ ਮੰਚ। ਉਹਦੇ ਵਿੱਚ ਸਾਡਾ ਮੇਨ ਮਕਸਦ ਸੀਗਾ ਕਿ ਚਲੋ ਕਿਸੇ ਦੀ ਹੈਲਪ ਹੋ ਸਕਦੀ ਹੈ ਤਾਂ ਉਹ ਕਰੀਏ।
ਕਿਸੇ ਨੂੰ ਕੋਈ ਗਾਈਡੈਂਸ ਚਾਹੀਦੀ ਆ ਉਹ ਕਰੀਏ। ਤੇ ਜ਼ਿਆਦਾ ਮੇਮ ਸੀ ਸਾਡਾ ਭਰੂਣ ਹੱਤਿਆ ਤੇ, ਉਹ ਤੇ ਲੋਕਾਂ ਨੂੰ ਜਾਗਰੂਕ ਕਰੀਏ। ਅਸੀਂ 100 ਬੱਚੀਆਂ ਨੂੰ 2 ਸਾਲਾਂ ਦੇ ਵਿੱਚ ਆਨਰ ਕੀਤਾ ਜੀ। ਉਹਦੇ ਵਿੱਚ ਨਵਜੰਮੀ ਬੱਚੀ ਨੂੰ ਅਸੀਂ ਇੱਕ ਗਰਮ ਸੂਟ ਔਰ 500 ਰੁਪਇਆ ਉਹ ਦਿੱਤਾ। ਫਿਰ ਵਾਤਾਵਰਣ ਪ੍ਰਤੀ ਵੀ ਦਰਖਤ ਜਿਹੜੇ ਆ ਉਹ ਲਗਾਉਂਦੇ ਰਹੇ ਪਿੰਡਾਂ 'ਚ ਵੀ। 2008 ਦੇ ਵਿੱਚ ਮੈਨੂੰ ਇੰਗਲੈਂਡ ਤੋਂ ਆਫਰ ਆਈ ਕਿ ਵੀ ਤੁਸੀਂ ਵਿਆਹ ਕਰਾਉਣਾ ਲੜਕੀਆਂ ਦੇ, ਫੰਡਿੰਗ ਅਸੀਂ ਕਰਾਂਗੇ, 10 ਲੜਕੀਆਂ ਤੇ ਵਿਆਹ ਕਰਾਣਾ ਜੀ। ਉਹ ਮੇਰੇ ਜ਼ਿਆਦਾ ਕਲੋਜ਼ ਮਿੱਤਰ ਬਣ ਗਏ। ਮੈਂ 4 ਵਾਰ ਪਹਿਲਾਂ ਇੰਗਲੈਂਡ ਜਾ ਆਇਆ ਸੀ। ਚਲੋ ਉਹਨਾਂ ਦਾ ਕਹਿਣਾ ਵੀ ਨਹੀਂ ਮੈਂ ਉੱਠ ਸਕਦਾ ਜੀ। ਉਹਨਾਂ ਨੇ 2 ਲੱਖ ਰੁਪਏ ਮੈਨੂੰ ਐਡਵਾਂਸ ਭੇਜਤਾ। ਅੱਛਾ। ਅਸੀਂ ਚਲੋ ਲੜਕੀਆਂ ਲੱਭੀਆਂ, ਸਾਨੂੰ 10 ਕੇਸ ਨਹੀਂ ਮਿਲੇ, 8 ਮਿਲੇ। ਅਸੀਂ 8 ਕਮਿਊਨਿਟੀ ਮੈਰਿਜ ਜਿਹੜੀ ਉਹ ਕੀਤੀ। ਉਹਦੇ ਵਿੱਚ ਹਰੇਕ ਬੱਚੀ ਨੂੰ ਅਸੀਂ ਘਰ ਦਾ ਜੋ ਵੀ ਉਹਦੇ ਜ਼ਰੂਰਤ ਜੋ ਗਿਫਟ ਸੀਗੇ ਜੀ, ਉਹ ਅਸੀਂ ਤਕਰੀਬਨ 50-50 ਹਜ਼ਾਰ ਦੇ ਹਰ ਬੱਚੀ ਨੂੰ ਦਿੱਤੇ। ਔਰ ਉਹ ਇੱਕ ਯੂਨੀਕ ਜਿਹਾ ਐਕਸਪੀਰੀਅੰਸ ਹੈ ਮੇਰੀ ਲਾਈਫ ਦਾ, ਔਰ ਯੂਨੀਕ ਇਵੈਂਟ ਆ ਵਿਚ ਆਈ ਆਲਵੇਜ਼ ਇੰਜੋਏ ਐਂਡ ਰੈਲਿਸ਼ ਦੈਟ ਜੀ। ਫਿਰ ਉਸ ਤੋਂ ਬਾਅਦ 9 ਚ ਵੀ ਕੀਤਾ, 10 ਵੀ ਕੀਤਾ, 2 ਜਗ੍ਹਾ ਡਿਫਰੈਂਟ ਜਗ੍ਹਾ ਕੀਤਾ ਆਪਣੇ ਨਵੇਂ ਸ਼ਹਿਰ ਨੇ, ਪੂਨੀਏ ਔਰ ਸ਼ੇਖੂਪੁਰ ਜੀ। ਉਹਦੇ ਵਿੱਚ ਫਿਰ ਕੁਝ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ। ਦੈਨ ਆਈ ਰਿਕੁਐਸਟ ਦੈਮ ਕਿ ਭਾਈ ਤੁਸੀਂ ਐਜੂਕੇਸ਼ਨ ਤੇ ਥੋੜਾ ਜਿਹਾ ਧਿਆਨ ਦਿਓ। ਗਰੀਬ ਬੱਚੇ ਆ, ਫੀਸ ਦੇਣੋਂ ਸਕੂਲ ਛੱਡ ਜਾਂਦੇ ਆ, ਫੀਸ ਦੇਣੋਂ ਕਾਲਜ ਛੱਡ ਜਾਂਦੇ ਆ। ਬਈ ਲੈਟ ਅਸ ਗਿਵਨ them at least this much ਕਿ they can pay their school fees or college fee. They agreed. ਅਸੀਂ ਉਹ ਸੰਸਥਾ ਬਣਾ ਲਈ ਇੱਥੇ ਨਵੇਂ ਸ਼ਹਿਰ ਬੰਗੇ। ਉਹ ਚੇਅਰਮੈਨ ਹੈ ਪਰਮਜੀਤ, ਉਹ ਮੇਰਾ ਇਹਨਾਂ ਦਾ ਲੱਕੀ ਉਹਨਾਂ ਦਾ ਮਾਮਾ ਹੈ ਜੀ। ਸੋ ਇੱਕ ਮਾਸਟਰ ਹਰਬੰਸ ਲਾਲ ਹੈ, ਉਹ ਕੈਸ਼ੀਅਰ ਸਾਹਿਬ ਹੈ। ਅਸੀਂ ਤਿੰਨਾਂ ਨੇ ਫਿਰ ਸਲਾਹ ਕੀਤੀ, ਸਾਰਾ ਕੁਝ ਕੀਤਾ। ਪਹਿਲਾ ਫੰਕਸ਼ਨ ਅਸੀਂ ਮਾਰਚ 2012 ਚ ਕੀਤਾ ਪਿੰਡ ਗੁਣਾਚੌਰ। ਅੱਛਾ ਜੀ। ਸਕੂਲ ਦੇ ਵਿੱਚ ਸਾਨੂੰ ਸਿਰਫ 10 ਬੱਚੇ ਮਿਲੇ। ਅਸੀਂ ਉਹਨਾਂ ਨੂੰ 1000 ਰੁਪਇਆ ਪਰ ਮੰਥ, ਸਕੂਲ ਗੋਇੰਗ ਅਪ ਟੂ ਸੈਕੰਡਰੀ ਸਟੇਜ, 1200 ਰੁਪਇਆ ਜੋ ਕਾਲਜ ਗੋਇੰਗ। ਉਹ ਅਸੀਂ 2012 ਤੋਂ ਕੰਟੀਨਿਊ ਕਰ ਰਹੇ ਹਾਂ। ਹਰ 4 ਮਹੀਨੇ ਬਾਅਦ ਫੰਕਸ਼ਨ ਕਰੀਦਾ, ਬੱਚਿਆਂ ਨੂੰ ਪੈਸੇ ਡਿਸਟ੍ਰੀਬਿਊਟ ਕਰੀਦੇ ਆ। ਉਹਨਾਂ ਦੇ ਫਾਰਮ ਤੇ ਆਪਣਾ ਬਣਾ ਲਈਦਾ ਪਰਫਾਰਮਾ, ਉਹਦੇ ਤੇ ਦਸਤਖਤ ਕਰਾਈਦੇ ਆ, ਔਰ ਨਾਲੇ ਈਮੇਲ ਉਹਨਾਂ ਨੂੰ ਇੰਗਲੈਂਡ ਵਾਲਿਆਂ ਨੂੰ ਭੇਜ ਦੇਈਦੀ ਆ। ਸੋ ਅੱਜ ਤੱਕ ਤਕਰੀਬਨ 75 ਬੱਚੇ ਸਾਡੇ ਕੋਲੋਂ ਸਹਾਇਤਾ ਲੈ ਕੇ ਕਾਮਯਾਬ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚ ਇੱਕ ਲੜਕੀ ਅੱਜ ਚੰਡੀਗੜ੍ਹ PhD ਕਰਦੀ ਹੈ MSc ਕਰਕੇ ਜੀ। ਇੱਕ ਲੜਕਾ JEE ਲੱਗੇ ਆ ਬਿਜਲੀ ਬੋਰਡ 'ਚ। ਬਹੁਤ ਸਾਰੇ ਬੱਚੇ ਜਿਹੜੇ ਆ ਉਹ BSc ਨਰਸਿੰਗ ਕਰਕੇ ਕੁਛ ਇੰਡੀਆ 'ਚ ਐਡਜਸਟ ਹੋ ਗਏ, ਪੰਜਾਬ 'ਚ, ਕੁਛ ਫੋਰਨ ਚਲੇ ਗਏ। 2-3 ਲੜਕੀਆਂ ਨੇ MA ਕੀਤੀ ਆ, ਇੱਕ ਲੜਕੀ ਤਾਂ ਇੱਥੇ ਹੀ ਆ, 2 ਕੈਨੇਡਾ ਆ। ਸੋ ਇੱਕ ਲੈਕਚਰਰ। ਅੱਛਾ ਜੀ। ਸੋ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਬੱਚੇ ਸਾਨੂੰ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਮਾੜੀ ਮੋਟੀ ਛੋਟੀ ਮੋਟੀ ਹੈਲਪ ਦੇ ਕੇ ਉਹ ਉਸ ਲਾਇਕ ਬਣਾਤਾ ਕਿ ਆਪਣੀ ਫੀਸ ਦੇ ਕੇ ਉਹ ਕਾਮਯਾਬ ਹੋ ਜਾਣ ਜ਼ਿੰਦਗੀ 'ਚ। ਸੋ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ, ਖੁਸ਼ੀ ਹੁੰਦੀ ਹੈ ਜੀ। ਸੋ ਅਸੀਂ ਉਹ ਕੰਟੀਨਿਊ ਕਰ ਰਹੇ ਹਾਂ ਜੀ। ਉਸ ਤੋਂ ਬਾਅਦ ਫਿਰ ਮੈਨੂੰ 2018 ਦੇ ਵਿੱਚ ਬੰਗੇ ਦੇ ਨੇੜੇ ਇੱਕ ਥਾਂਦੀਆਂ ਪਿੰਡ ਆ, ਉੱਥੇ ਹਸਪੀਟਲ ਬਣਿਆ, ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਹਸਪੀਟਲ। ਉਹਨਾਂ ਨਾਲ ਮਿਲਣ ਦਾ ਮੇਰਾ ਚਾਂਸ ਬਣਿਆ। ਡਾਕਟਰਾਂ ਨਾਲ, ਪ੍ਰੈਜ਼ੀਡੈਂਟ ਨਾਲ, ਉਹਨਾਂ ਨਾਲ ਸਾਰਿਆਂ ਨਾਲ ਡਿਸਕਸ਼ਨ ਕੀਤੀ, ਦੇਖਿਆ ਹਿਸਾਬ ਕਿਤਾਬ, ਤਾਂ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਸੀ। ਫਿਰ ਮੈਂ ਇੰਗਲੈਂਡ ਗਿਆ 19 ਚ। ਇੰਗਲੈਂਡ ਤੋਂ ਮੈਂ 9 ਲੱਖ ਡੋਨੇਸ਼ਨ ਉੱਥੋਂ ਮੈਂ ਲੈ ਕੇ ਆਇਆ ਹਸਪੀਟਲ ਲਈ। ਉਹ 1 ਮਹੀਨਾ ਦਾ ਟਾਈਮ ਸੀ ਮੇਰੇ ਕੋਲ, 1 ਮਹੀਨੇ 'ਚ ਜੋ ਮੈਂ ਕਰ ਸਕਿਆ 9 ਲੱਖ ਹੋ ਦਿੱਤਾ। ਫਿਰ ਇੱਥੇ ਪੰਜਾਬ 'ਚ ਰਹਿੰਦਿਆਂ ਵੀ ਮੈਂ ਤਕਰੀਬਨ 11-12 ਲੱਖ ਦੀ ਹੋਰ ਡੋਨੇਸ਼ਨ ਫੋਰਨ ਤੋਂ ਆਪਣੇ ਯਾਰਾਂ ਦੋਸਤਾਂ ਤੋਂ ਕਰ ਚੁੱਕਿਆ ਜੀ। ਲੇਕਿਨ ਹੁਣ ਥੋੜਾ ਜਿਹਾ ਜਿੱਦਾਂ ਹੈਲਥ ਵੀ ਹੈ, 76 ਮੇਰੀ ਏਜ ਹੋਣੇ ਵਾਲੀ ਹੈ, ਸੋ ਮੈਂ ਹੁਣ ਐਜੂਕੇਸ਼ਨ ਤੇ ਜ਼ਿਆਦਾ ਡਿਵੋਟ ਕਰਦਾ ਜੀ, ਹਸਪੀਟਲਾਂ ਦਾ ਕੰਮ ਛੱਡਦਾ ਜੀ। ਤੇ ਖੈਰ ਇਹ ਮਿਸਾਲ ਆ ਤੁਹਾਡੀ ਲਾਈਫ। ਤੇ ਦੋਸਤੋ ਅਸੀਂ ਇਹ ਸ਼ਖਸੀਅਤਾਂ ਦਾ ਅਸਲ ਦੇ ਵਿੱਚ ਅੱਜ ਦੀ ਇਸ ਇੰਟਰਵਿਊ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ
ਕਿ ਅਸਲ ਦੇ ਵਿੱਚ ਕੀ ਆ ਕਿ ਅਸੀਂ ਸਿੱਖ ਸਕਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ। ਖਾਸ ਤੌਰ ਦੇ ਉੱਤੇ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੇ ਜਿਹੜੇ ਦੋਸਤ ਆ ਜਾਂ ਮਿੱਤਰ ਆ ਜਾਂ ਸਾਡੇ ਰਿਸ਼ਤੇਦਾਰ ਹੋਣਗੇ, ਉਹ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਜਾਂ ਇਕੱਲੇਪਨ ਦੇ ਸ਼ਿਕਾਰ ਹੋ ਜਾਂਦੇ ਆ ਖਾਸ ਤੌਰ ਦੇ ਉੱਤੇ, ਕਿਉਂਕਿ ਜਿਹੜੇ ਯੰਗ ਆ ਅਡਲਟ ਆ ਉਹ ਸਾਰੇ ਆਪਣੀਆਂ ਜੌਬਾਂ ਦੇ ਵਿੱਚ ਮਸ਼ਰੂਫ ਹੋ ਜਾਂਦੇ ਆ। ਬੱਚੇ ਵੀ ਥੋੜਾ ਜਿਹਾ ਅੱਜ ਕੱਲ੍ਹ ਦਾ ਮਾਹੌਲ ਇਦਾਂ ਦਾ ਬਣ ਗਿਆ ਕਿ ਉਹ ਆਪਣੀਆਂ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਆ ਉਹਨਾਂ ਦਾ ਵਿੱਚ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਨੂੰ ਇਹਨਾਂ ਨੂੰ ਇਨਵੋਲਵ ਨਹੀਂ ਕਰਦੇ। ਇਸ ਕਰਕੇ ਇਦਾਂ ਦੇ ਜਿਹੜੇ ਸੋਸ਼ਲ ਕਾਜ਼ ਆ ਤੇ ਨਾਲੇ ਤੁਹਾਡੀ ਜਿਹੜੀ ਸੈਟੀਸਫੈਕਸ਼ਨ ਆ ਉਹ ਵੀ ਬਹੁਤ ਵੱਡੀ ਹੁੰਦੀ ਆ। ਤੇ ਸ਼ਾਇਦ ਇਹ ਮੈਨੂੰ ਲੱਗਦਾ ਵੀ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਤੁਸੀਂ ਇੱਕ ਫੀਲ ਕਰਦੇ ਹੋਣੇ ਆ ਜਿਹੜੇ ਤੁਸੀਂ ਕੰਮ ਜਿਹੜੇ ਸੋਸ਼ਲ ਕੀਤੇ ਆ। ਨਹੀਂ, ਕੋਈ ਐਡੀ ਵੱਡੀ ਪ੍ਰਾਪਤੀ ਨਹੀਂ ਕਹਿ ਸਕਦੇ ਆਪਾਂ ਜੀ, ਬਟ ਇਹਦੇ ਲਈ ਇੱਕ ਤੁਹਾਨੂੰ ਮੈਂਟਲ ਸੈਟੀਸਫੈਕਸ਼ਨ ਜਿਹੜੀ ਹੈ ਨਾ ਜੀ, ਉਹ ਜ਼ਰੂਰ ਮਿਲਦੀ ਹੈ ਕਿ ਮੈਂ ਯੈਸ ਆਈ ਕੁਡ ਡੂ ਸਮਥਿੰਗ ਫॉर ਅਦਰਸ ਜੀ, ਹੈ ਨਾ। ਜਦੋਂ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਵੀ ਸੁਣਾਇਆ ਸੀਗਾ ਕਿ ਜਦੋਂ ਮੈਂ ਅਸਾਮ ਪਹਿਲਾਂ ਗਿਆ ਨਾ ਤੇ ਉਸ ਟਾਈਮ ਟ੍ਰੇਨਿੰਗ ਹੀ ਚੱਲਦੀ ਸੀ ਅਸਾਮ 'ਚ ਵੀ ਬਟਾਲੀਅਨ ਜਾ ਕੇ। ਸੋ ਪੜ੍ਹਨ ਦਾ ਟਾਈਮ ਸੀਗਾ, ਮੈਂ ਇੱਕ ਕੋਟ ਪੜ੍ਹੀ ਸੀ ਮੈਂ ਔਰ ਰੈਫਰ ਵੀ ਕੀਤੀ ਸੀ ਇੱਕ ਦਿਨ ਕਿ ਇਫ ਆਈ ਕੈਨ ਡੂ ਐਨੀਥਿੰਗ ਫॉर ਮਾਈ ਫੈਲੋ ਹਿਊਮਨ ਬੀਇੰਗ ਲੈਟ ਮੀ ਡੂ ਇਟ ਨਾਓ, ਲੈਟ ਮੀ ਨਾਟ ਡੈਫਰ ਔਰ ਨੈਗਲੈਕਟ ਇਟ, ਜੀ, ਫॉर दैट ਆਈ ਸ਼ੈਲ ਨਾਟ ਪਾਸ ਦਿਸ ਵੇ ਅਗੇਨ। ਜੀ, ਕਿਆ ਸੋ ਜਿੰਨਾ ਕੁ ਕਰ ਸਕਦੇ ਆ ਜੀ, ਉਹਨਾਂ ਕੁ ਕਰ ਰਹੇ ਆ। ਡਾਕਟਰ ਸਾਹਿਬ ਨੇ ਕਿਹਾ ਸੀਗਾ, ਇੱਕ ਸੰਦੇਸ਼ ਦਿੱਤਾ ਸੀ ਕਿ ਪੇ ਬੈਕ ਟੂ ਸੋਸਾਇਟੀ, ਜੀ, ਜੇ ਥੋੜਾ ਬਹੁਤ ਜਿੰਨਾ ਕੁ ਵੀ ਪੇ ਬੈਕ ਕਰ ਸਕਦੇ ਆ ਉਨੀ ਕੋਸ਼ਿਸ਼ ਕਰ ਰਹੇ ਆ। ਔਰ ਏਜ ਫੈਕਟਰ ਵੀ ਹੈਗਾ ਥੋੜਾ ਜਿਹਾ। ਨਹੀਂ ਤੁਸੀਂ ਜਾਂਦੇ ਆ, ਮੈਂ ਤਾਂ ਪਹਿਲਾ ਕੰਪਲੀਮੈਂਟ ਤੁਹਾਨੂੰ ਦੇ ਕੇ ਸਟਾਰਟ ਕੀਤਾ। ਕਰਦਾ ਉਦਾਂ ਤਾਂ ਤੁਸੀਂ ਇੰਨਾ ਐਂਡ ਨਾ ਕਰੋ ਹੁਣ ਇੰਟਰਵਿਊ ਦਾ। ਮੈਂ ਹਜੇ ਮੈਂਟਲੀ ਸਾਈਕੋਲੋਜੀਕਲੀ ਬਹੁਤ ਸਟਰੋਂਗ ਆ। ਦੈਟਸ ਥਿੰਗ। ਦਿਲੋਂ ਵੀ ਹੈ ਕਿ ਖਾਹਿਸ਼ ਹੈ ਕਿ ਕੁਝ ਕਰਨਾ ਹੈ ਕਿ ਜੀ, ਬਸ ਇਦਾਂ ਨਹੀਂ ਹੈਗਾ ਜੀ। ਤੇ ਬਸ ਇਹੀ ਆ ਨਾ, ਦਿਲ ਹੋਣਾ ਚਾਹੀਦਾ ਜ਼ੁਬਾਨ ਤੇ। ਅਸੀਂ ਤਾਂ ਯਾਨੀ ਸਰੀਰਕ ਤੌਰ ਤੇ ਵੀ ਅੰਦਾਜ਼ਾ ਲਗਾਉਣਾ ਔਖਾ ਆ। ਤੇ ਅਰਦਾਸ ਕਰਦੇ ਆ ਕਿ ਤੁਸੀਂ ਤੰਦਰੁਸਤ ਰਹੋ, ਲੰਮੀਆਂ ਤਰੱਕੀਆਂ ਮਾਣੋ, ਸਮਾਜ ਲਈ ਕੰਮ ਕਰਦੇ ਰਹੋ। ਉਸ ਤੋਂ ਬਾਅਦ ਫਿਰ ਹੁਣ ਜਦੋਂ ਇੱਕ ਰਿਟਾਇਰ ਹੋ ਜਾਂਦੇ ਆ ਫਿਰ ਲਿੰਕ ਜਿਹਾ ਟੁੱਟ ਜਾਂਦੇ ਆ ਜੀ। ਸੋ ਅਸੀਂ ਸਾਰੇ ਅਫਸਰਾਂ ਨੇ ਜਿੰਨੇ ਮੇਰੇ ਤੋਂ ਸੀਨੀਅਰ, ਕੋਈ ਡੀਆਈਜੀ, ਆਈਜੀ, ਐਡੀਸ਼ਨਲ ਡੀਜੀ ਵਗੈਰਾ, ਸਾਰਿਆਂ ਨੇ ਮਿਲ ਕੇ ਅਸੀਂ ਡੀਐਸਪੀ ਤੋਂ ਲੈ ਕੇ ਐਡੀਸ਼ਨਲ ਡੀਜੀ ਤੱਕ ਅਫਸਰ ਆ ਗਏ। ਪੈਰਾਮਿਲਟਰੀ ਫੋਰਸ ਐਸੋਸੀਏਸ਼ਨ ਚੰਡੀਗੜ੍ਹ ਬਣਾਈ ਹੈ ਜੀ। ਉਹਦਾ 3 ਮਹੀਨਿਆਂ ਬਾਅਦ ਮੀਟਿੰਗ ਹੁੰਦੀ ਆ। ਉਹਦਾ ਕੀ ਹੈ ਕਿ ਇੱਕ ਤਾਂ ਤੁਹਾਡਾ ਸੋਸ਼ਲ ਕੰਟੈਕਟਸ ਹੋ ਜਾਂਦੇ ਆ ਪੁਰਾਣੇ ਅਫਸਰਾਂ ਨਾਲ, ਪੁਰਾਣੀ ਲਾਈਫ ਨਾਲ, ਆਪਣੇ ਫੈਮਿਲੀ ਦੇ ਪ੍ਰੋਬਲਮਸ ਜਾਂ ਫੈਮਿਲੀ ਦੀ ਅਚੀਵਮੈਂਟਸ, ਵਾਟ ਐਵਰ ਇਟ ਇਜ਼ ਯੂਅਰ ਪ੍ਰੋਬਲਮਸ ਯੂ ਕੈਨ ਡਿਸਕਸ ਜੀ। ਤੇ ਇੱਕ ਅਸੀਂ ਗਰੁੱਪ ਬਣਾਇਆ ਆਪਣੇ 14 ਬੈਚ ਦਾ। ਮੇਰਾ 74 ਬੈਚ ਜਿਹੜਾ ਉਹ 14th ਬੈਚ ਆਫ ਡੀਆਈਜੀਓ ਕੋਲ ਦਾ ਸੀਆਰਪੀ ਚ, ਉਹਦੇ ਅਫਸਰਾਂ ਦਾ ਗਰੁੱਪ ਹੈ। ਤੇ ਅਸੀਂ ਹਰ ਸਾਲ ਆਪਣੀ ਰੀਯੂਨੀਅਨ ਕਰਦੇ ਹਾਂ ਤਾਂ ਕਿ ਅਸੀਂ ਅਫਸਰ ਜਿਹੜੇ ਇੱਕ ਬੈਚ ਦੇ ਵਿੱਚ ਸਾਲ ਭਰ ਅਸੀਂ ਟ੍ਰੇਨਿੰਗ ਕੀਤੀ ਹੈ, ਉਹ ਜਿਹਨੇ ਉਹ ਟ੍ਰੇਨਿੰਗ ਜਿਹੜੀ ਹੈ ਉਹ ਏਦਾਂ ਨਹੀਂ ਟਫ ਹੁੰਦੀ ਹੈ। ਉਹਦੇ ਵਿੱਚ ਬ੍ਰਦਰਸ ਨਾਲ ਵੀ ਜ਼ਿਆਦਾ ਸਾਡੇ ਕਲੋਜ਼ ਰਿਲੇਸ਼ਨ ਬਣ ਜਾਂਦੇ ਜੀ। ਸੋ ਸਾਲ ਬਾਅਦ ਅਸੀਂ ਨਵੰਬਰ ਦੇ ਮਹੀਨੇ 'ਚ ਕਿਸੇ ਵੀ ਡੇਟ ਤੇ ਇਕੱਠੇ ਹੁੰਦੇ, ਕਦੇ ਹੈਦਰਾਬਾਦ, ਕਦੇ ਮਾਊਂਟ ਆਬੂ ਰਾਜਸਥਾਨ, ਕਦੇ ਦਿੱਲੀ, ਇਸ ਤਰ੍ਹਾਂ। ਤਾਂ ਉਹ ਸੋਸ਼ਲ ਕੰਟੈਕਟ ਸਾਡੇ ਜਿਹੜੇ ਉਹਨਾਂ ਨੂੰ ਮੇਨਟੇਨ ਕਰਨਾ ਜੀ। ਤੇ ਖੈਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਗਿਆਨ ਸਿੰਘ ਜੀ। ਤੇ ਤੁਸੀਂ ਹੁਣ ਆਸਟ੍ਰੇਲੀਆ ਦੌਰੇ ਦੇ ਤੋਂ ਤੇ ਅਸੀਂ ਇਹ ਵੀ ਕਰਾਂਗੇ ਕਿ ਤੁਸੀਂ ਜਿਹੜਾ ਆਸਟ੍ਰੇਲੀਆ ਸਾਰਾ ਘੁੰਮੋ ਤੇ ਬਾਅਦ ਵਿੱਚ ਤੁਹਾਡਾ ਨੈਕਸਟ ਟਾਈਮ ਜਦੋਂ ਤੁਸੀਂ ਆਏ ਤੇ ਅਸੀਂ ਫੀਡਬੈਕ ਜ਼ਰੂਰ ਲਵਾਂਗੇ। ਤੇ ਹੋਰ ਵੀ ਜਿਹੜੀਆਂ ਤੁਸੀਂ ਐਕਟੀਵਿਟੀਜ਼ ਹੈ, ਕਿਉਂਕਿ ਜਿਹੜਾ ਬੰਦਾ ਇਦਾਂ ਦਾ ਹੁੰਦਾ ਆ ਉਹਨੇ ਕੁਛ ਨਾ ਕੁਛ ਕਰ ਹੀ ਜਾਣਾ ਆ। ਤੇ ਖੈਰ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜਿਹੜੀਆਂ ਸੋਸ਼ਲ ਜਿਹੜੀ ਐਕਟੀਵਿਟੀਜ਼ ਆ ਇਸੇ ਤਰ੍ਹਾਂ ਜਾਰੀ ਰੱਖੋ ਤੇ ਇੰਡੋਸ ਟੀਵੀ ਦਾ ਹਮੇਸ਼ਾ ਤੁਹਾਡੇ ਸਮਰਥਨ ਰਹੇਗਾ। ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦੇ ਲਈ। ਤੇ ਦੋਸਤੋ ਤੁਸੀਂ ਵੀ ਫੀਡਬੈਕ ਦੇ ਸਕਦੇ ਹੋ, ਇੰਡੋਸ ਟੀਵੀ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਅਸੀਂ ਹਮੇਸ਼ਾ ਸਾਡੀ ਇਹ ਰਹਿੰਦੀ ਆ ਤਾਂਘ ਕਿ ਉਹਨਾਂ ਨੂੰ ਅਸੀਂ ਸਟੂਡੀਓ ਦੇ ਵਿੱਚ ਲੈ ਕੇ ਆਈਏ ਤੇ ਤੁਹਾਡੇ ਰੂਬਰੂ ਕਰੀਏ। ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ ਤੁਸੀਂ ਸਾਨੂੰ ਜ਼ਰੂਰ ਸੁਝਾਅ ਜਿਹੜੇ ਆ ਭੇਜ ਸਕਦੇ ਹੋ। ਤੇ ਸਰਦਾਰ ਗਿਆਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਨਮੁਖ ਦੇ ਵਿੱਚ ਕਿਸੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਤੇ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਸਮਾਜ ਦੀਆਂ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਕਿ ਬਹੁਤ ਉਸਾਰੂ ਭੂਮਿਕਾ ਨਿਭਾਈ ਆ ਸਾਡੇ ਸਮਾਜ ਨੂੰ ਅੱਗੇ ਲਿਜਾਣ ਦੇ ਵਾਸਤੇ।
ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਦਰਮਿਆਨ ਇੱਥੇ ਆਸਟ੍ਰੇਲੀਆ ਦੇ ਬ੍ਰਿਸਬੇਨ ਦੌਰੇ ਦੇ ਉੱਤੇ ਨੇ ਸਰਦਾਰ ਗਿਆਨ ਸਿੰਘ ਜੀ। ਸਰਦਾਰ ਗਿਆਨ ਸਿੰਘ ਜੀ ਹੁਣਾਂ ਦੇ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ ਕਿ ਸਰਦਾਰ ਗਿਆਨ ਸਿੰਘ ਜੀ ਐਜ਼ ਏ ਕਮਾਂਡੈਂਟ CRPF ਦੇ ਵਿੱਚੋਂ ਰਿਟਾਇਰਡ ਹੋਏ ਨੇ ਤੇ ਰਿਟਾਇਰਮੈਂਟ ਤੋਂ ਬਾਅਦ ਵੀ ਜਿੱਦਾਂ ਕਹਿ ਲਓ ਕਿ ਫੌਜੀ ਕਦੀ ਰਿਟਾਇਰ ਨਹੀਂ ਹੁੰਦਾ, ਉਸ ਤੋਂ ਬਾਅਦ ਵੀ ਸੋਸ਼ਲ ਸਰਵਿਸਿਜ਼ ਬਹੁਤ ਜ਼ਿਆਦਾ ਕੀਤੀਆਂ ਨੇ, ਚਾਹੇ ਉਹ ਭਰੂਣ ਹੱਤਿਆ ਦੇ ਬਾਰੇ ਜਾਗਰਤੀ ਕੈਂਪ ਹੋਣ, ਚਾਹੇ ਉਹ ਗਰੀਬ ਕੁੜੀਆਂ ਦੇ ਵਿਆਹਾਂ ਦੀ ਗੱਲ ਹੋਵੇ ਤੇ ਚਾਹੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ। ਤੇ ਅੱਜ ਅਸੀਂ ਉਹਨਾਂ ਦੇ ਲਾਈਫ ਦੇ ਵਿੱਚ ਬਾਰੇ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਫੌਜੀ ਦੇ ਤੌਰ ਦੇ ਉੱਤੇ ਰਹੀ ਆ ਤੇ ਅੱਜ ਰਿਟਾਇਰਮੈਂਟ ਤੋਂ ਬਾਅਦ ਕਿਵੇਂ ਦੀ ਰਹੀ ਆ। ਤੇ ਚਲੋ ਗੱਲਬਾਤ ਕਰਦੇ ਆ ਸਰਦਾਰ ਗਿਆਨ ਸਿੰਘ ਜੀ ਉਹਨਾਂ ਦੇ ਨਾਲ। ਸਰਦਾਰ ਗਿਆਨ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦਲਜੀਤ ਜੀ, ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਚਲੋ ਕਰਦਾ, ਵੈਸੇ ਤਾਂ ਇਹ ਹੁੰਦਾ ਵੀ ਤੁਸੀਂ ਕਿੱਥੋਂ ਸ਼ੁਰੂ ਹੋਇਆ ਆਪਣਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ, ਪਰ ਪਹਿਲਾਂ ਮੈਂ ਇਹ ਪੁੱਛਦਾ ਜਾਵਾਂ ਤੁਹਾਡੇ ਨਾਲ ਕਿਉਂਕਿ ਸਾਡੇ ਗੁਰਜਿੰਦਰ ਸੰਧੂ ਸਾਹਿਬ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ 76 ਇਅਰਸ 올ਡ ਹੋ ਤੇ 76 ਸਾਲ ਤੁਸੀਂ ਹੋ ਗਏ ਹੋ, ਆਲਮੋਸਟ ਗੋਇੰਗ ਟੂ 76। ਹਾਂ, ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਫੇਰ ਵੀ ਤੁਸੀਂ ਇੰਨਾ ਜ਼ਿਆਦਾ ਆਪਣੇ ਆਪ ਨੂੰ ਫਿੱਟ ਰੱਖਿਆ ਹੋਇਆ। ਖਾਸ ਤੌਰ ਦੇ ਵਿੱਚ ਨਹੀਂ ਕੰਪਲੀਮੈਂਟ ਨਹੀਂ, ਸ਼ਾਇਦ ਰਿਐਲਿਟੀ ਹੈ ਕਿ ਜਦੋਂ ਅਸੀਂ ਉੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੀ ਆਪਾਂ ਸਾਰੀ ਜਾਂ ਗਲੋਬਲੀ ਪੱਧਰ ਆਪਾਂ ਦੇਖ ਲਈਏ ਕਿ ਜਿਸ ਤਰੀਕੇ ਦੀਆਂ ਬਿਮਾਰੀਆਂ ਆ ਰਹੀਆਂ ਆ, ਚਾਹੇ ਉਹ ਆਪਾਂ ਰੱਖ ਲਈਏ ਕਿ ਸ਼ੂਗਰ ਦੀ ਬਿਮਾਰੀ ਹੋ ਗਈ, ਕੈਂਸਰ ਬਹੁਤ ਤਰ੍ਹਾਂ ਦੇ ਆ ਗਏ ਆ ਤੇ ਯਾਨੀ ਛੋਟੀਆਂ ਮੋਟੀਆਂ ਤਾਂ ਬਿਮਾਰੀਆਂ ਤੋਂ ਪੀੜਤ ਨੇ ਲੋਕ, ਪਰ ਆਪਣੇ ਆਪ ਨੂੰ ਫਿੱਟ ਰੱਖਣਾ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਕੋਈ ਨੁਕਤਾ ਆ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਜਿਹੜਾ ਉਹਨਾਂ ਦੇ ਵੀ ਕੰਮ ਆ ਜਾਵੇ। ਦੇਖੋ ਹੈਲਥ ਜਿਹੜੀ ਮੇਨਟੇਨ ਕਰਨੀ ਆ ਉਹਦੇ ਵਿੱਚ 2-3 ਚੀਜ਼ਾਂ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਆ ਜੀ। ਇੱਕ ਤਾਂ ਤੁਹਾਡਾ ਜਿਹੜਾ ਡੇਲੀ ਰੂਟੀਨ ਆ ਜੀ, ਉਹਦੇ ਬਾਰੇ ਤੁਸੀਂ ਬਿਜ਼ੀ ਰਹਿਣਾ ਚਾਹੀਦਾ ਬੰਦੇ ਨੂੰ, ਕਿਸੇ ਨਾ ਕਿਸੇ ਕੰਮ 'ਚ ਵੀ, ਚਾਹੇ ਪੜ੍ਹਨ 'ਚ ਲਗਾਓ, ਜੇ ਵਿਹਲਿਆਂ ਤਾਂ ਪੜ੍ਹਨ ਤੇ ਲਾ ਲਓ ਜੀ, ਜਾਂ ਜੋ ਵੀ ਹੈ। ਦੂਸਰਾ ਆਪਣੀ ਡਾਈਟ ਤੇ ਧਿਆਨ ਦੇਣਾ। ਤੀਸਰਾ ਐਕਸਰਸਾਈਜ਼। ਜੀ, ਇਹ ਤਿੰਨੇ ਹੀ ਐਸਪੈਕਟ ਤੁਸੀਂ ਇੱਕ ਯੂ ਕੈਨ ਸੇ ਉਹਨੂੰ ਮੈਨੇਜ ਕਰ ਲਓ, ਹੈਲਥ ਤੁਹਾਡੀ ਠੀਕ ਰਹੇਗੀ ਜੀ। ਤੇ ਖੈਰ ਤੇ ਅਸੀਂ ਸਾਡੀਆਂ ਸ਼ੁਭ ਦੁਆਵਾਂ ਤੁਹਾਡੇ ਨਾਲ ਆ ਕਿ ਤੁਸੀਂ ਇਸੇ ਤਰ੍ਹਾਂ ਜਿਹੜੇ ਤੰਦਰੁਸਤ ਰਹੋ। ਤੇ ਖੈਰ ਤੁਸੀਂ ਗੱਲ ਆਪਾਂ ਕਰਦੇ ਸੀ ਕਿ ਜਿਹੜੀ ਸ਼ੁਰੂਆਤ ਹੈ ਜੀਵਨ ਦੀ ਕਿੱਥੋਂ ਸਟਾਰਟ ਹੋਈ? ਪੰਜਾਬ ਤੋਂ। ਪੰਜਾਬ ਤੋਂ ਮੇਰਾ ਪਿੰਡ ਚੱਕ ਰਾਮੂ ਹੈ। ਅੱਛਾ ਜੀ। ਬਹਿਰਾਮਪੁਰ ਜ਼ਿਲ੍ਹਾ ਨਵਾਂ ਸ਼ਹਿਰ ਆ ਸਾਡਾ। ਪਿੰਡ 'ਚ ਮੈਂ 5ਵੀਂ ਕਲਾਸ ਤੱਕ ਪੜ੍ਹਿਆ। ਸਾਡੇ ਪ੍ਰਾਇਮਰੀ ਸਕੂਲ ਹੁੰਦਾ ਸੀ ਉਹਨਾਂ ਦਿਨਾਂ 'ਚ ਜੀ, ਅੱਜ ਉਹ ਸੈਕੰਡਰੀ ਸਕੂਲ ਹੈ। ਫਿਰ 5ਵੀਂ 6ਵੀਂ ਕਲਾਸ ਤੋਂ ਖਾਲਸਾ ਹਾਇਰ ਸੈਕੰਡਰੀ ਸਕੂਲ ਸਰਾਲ ਕਾਜੀਆਂ, ਉੱਥੇ ਸੈਕੰਡਰੀ ਕੀਤੀ ਹਾਇਰ ਸੈਕੰਡਰੀ। ਤੇ 65 ਦੇ ਵਿੱਚ ਮੈਂ ਕਾਲਜ ਜੁਆਇਨ ਕੀਤਾ, ਰਾਮਗੜੀਆ ਕਾਲਜ, BA ਪਾਰਟ 1। BA ਪਾਰਟ 2 ਚ ਮੈਂ ਸਟੱਡੀ ਕਰਦਾ ਸੀਗਾ, ਕੁਛ ਪਤਾ ਨਹੀਂ ਸਰਕਮਸਟੈਂਸਸ ਕਿਦਾਂ ਦੇ ਹੋਏ, ਮੈਂ ਆਰਮੀ ਜੁਆਇਨ ਕਰ ਲਈ। ਆਰਮੀ ਦੇ ਵਿੱਚ ਵੀ ਐਡਜਸਟਮੈਂਟ ਨਹੀਂ ਹੋ ਪਾਈ, ਮੈਂ ਰਿਜ਼ਾਈਨ ਕਰਤਾ। ਅੱਛਾ ਜੀ। Then again I started study. ਫਿਰ ਮੈਂ BA ਆਨਰਸ ਪੋਲੀਟੀਕਲ ਸਾਇੰਸ ਰੱਖੀ। ਸੋ 1970 ਚ ਮੈਂ BA ਆਨਰਸ ਪੋਲੀਟੀਕਲ ਸਾਇੰਸ ਕੀਤੀ, 71 ਚ B.Ed, 73 ਚ MA। ਅੱਛਾ ਜੀ। ਸੋ MA ਕਰਨ ਤੋਂ ਬਾਅਦ ਜੋਬ ਮੈਨੂੰ FCI ਦੇ ਵਿੱਚ ਮਿਲ ਗਈ, ਕੰਪਲੀਟ ਕਰਦਿਆਂ ਇਮੀਡੀਏਟਲੀ। ਤਾਂ ਥੋੜਾ ਜਿਹਾ ਟਾਈਮ ਮੈਂ ਉੱਥੇ ਜੋਬ ਕੀਤੀ। ਜੋਬ ਦੇ ਦੌਰਾਨ ਹੀ ਮੈਨੂੰ ਟ੍ਰਿਬਿਊਨ ਸਾਡੇ ਕੋਲ ਆਉਂਦੀ ਸੀ, ਇੰਗਲਿਸ਼ ਟ੍ਰਿਬਿਊਨ, ਉਹਦੇ ਵਿੱਚ ਇੱਕ ਐਡ ਦੇਖੀ ਮੈਂ, ਜਿਹਦੇ ਵਿੱਚ ਐਡ 'ਚ ਇਹ ਸੀਗਾ ਕਿ ਅਪੁਆਇੰਟਮੈਂਟ ਐਜ਼ ਡਿਪਟੀ ਸੁਪਰਡੈਂਟ ਆਫ ਪੁਲਿਸ NCRP BSF ITP। ਸੋ ਗਜ਼ਟਡ ਜੌਬ ਸੀ, ਡਿਪਟੀ ਸੁਪਰਡੈਂਟ ਆਫ ਪੁਲਿਸ ਦੀ ਜੌਬ ਸੀ। ਹਾਲਾਂਕਿ ਬਾਅਦ ਦੇ ਵਿੱਚ ਤਾਂ ਕੀ ਹੁੰਦਾ ਕੀ ਨਹੀਂ ਫੋਰਸ ਤੇ ਜਾ ਕੇ ਪਤਾ ਲੱਗਦਾ। ਤੇ ਉਹ ਡਿਪਟੀ ਸੁਪਰਡੈਂਟ ਆਫ ਪੁਲਿਸ ਦੇ ਉਹ ਹਲਾਰੇ ਜਿਹੇ 'ਚ ਬੈਠਿਆਂ ਉੱਥੇ ਆਪਣੀ ਐਪਲੀਕੇਸ਼ਨ ਜੇ ਬਣਾਈ, ਭੇਜਤੀ, ਤੇ ਜਲੰਧਰ ਪਹਿਲੀ ਇੰਟਰਵਿਊ ਆ ਗਈ। ਜਨਵਰੀ ਦਾ ਮਹੀਨਾ ਸੀ ਤੇ ਮੈਨੂੰ ਉਸ ਦਿਨ 102 ਬੁਖਾਰ ਸੀ। ਅੱਛਾ ਜੀ। ਪਰ ਐਨੀ ਹਾਉ ਮੈਂ ਚਲੇ ਗਿਆ ਇੰਟਰਵਿਊ ਤੇ। ਉੱਥੇ ਬੇਸਿਕ ਹੁੰਦਾ, ਪਹਿਲੇ ਤੁਹਾਡੀ ਭੱਜ ਦੌੜ ਜਿੰਨੀ ਵੀ ਆ, ਕੰਧਾਂ ਟੱਪਣੀਆਂ, ਲੰਮੀ ਛਾਲ, ਉੱਚੀ ਛਾਲ, ਉਹ ਇਦਾਂ ਦੇ ਸੀਗੇ। ਫਿਰ ਇੰਟਰਵਿਊ ਸੀ ਜੀ, ਯਾਨੀ ਉਹ ਮੈਂ ਕੁਆਲੀਫਾਈ ਕਰ ਲਿਆ। ਫਿਰ ਚੰਡੀਗੜ੍ਹ ਸਾਡੀ ਫਾਈਨਲ ਇੰਟਰਵਿਊ ਹੋਈ। ਉਹਦੇ ਵਿੱਚ ਦੇਸ਼ ਦੇ ਨਾਮੀ ਗ੍ਰਾਮੀ ਪੁਲਿਸ ਅਫਸਰ ਸੀਗੇ ਜੋ ਇੰਪੀਰੀਅਲ ਪੁਲਿਸ 'ਚ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਸੀਗੇ। ਇੱਕ NS ਸਕਸੇਨਾ, ਉਹ ਪ੍ਰੈਜ਼ਾਈਡਿੰਗ ਅਫਸਰ ਸੀ। ਸੋ ਮੈਂ 1974 ਬੈਚ CRPF ਦਾ
ਪੰਜਾਬ ਚੋਂ ਸਿਰਫ ਕੱਲਾ ਹੀ ਅਫਸਰ ਹਾਂ। ਅੱਛਾ ਜੀ। ਬਾਕੀ ਸਾਰੇ ਆਊਟ ਆਫ ਪੰਜਾਬ ਤੋਂ ਸੀਗੇ। ਸਾਡੇ 28 ਅਫਸਰ ਸੀਗੇ ਸੀਆਰਪੀ ਦੇ, 8 ਸੀਗੇ ਆਈਟੀਬੀਪੀ ਦੇ। ਉਹਨਾਂ 8 ਦੇ ਵਿੱਚੋਂ ਵੀ 2 ਸਿੱਖ ਜੈਂਟਲਮੈਨ ਸੀ, ਉਹ ਵੀ ਯੂਪੀ ਤੋਂ ਸੀਗੇ, ਪੰਜਾਬ ਤੋਂ ਕੋਈ ਨਹੀਂ ਸੀਗਾ ਜੀ। ਤੇ ਚਲੋ ਇਹ ਤੇ ਵੀ ਬਹੁਤ ਵੱਡੀ 36 ਅਫਸਰਾਂ ਚੋਂ ਮੈਂ ਕੱਲਾ ਹੀ ਪੰਜਾਬ ਚੋਂ ਸੀ ਜੀ। ਜਿੱਦਾਂ ਆਪਾਂ ਤੁਸੀਂ ਦੱਸਿਆ ਕਿ ਐਜੂਕੇਸ਼ਨ ਜਿਹੜਾ ਆ ਤੁਸੀਂ ਐਮਏ ਤੱਕ ਚਲੇ ਗਏ, ਖਾਸ ਤੌਰ ਦੇ ਉੱਤੇ 70-71 ਦੇ ਦਹਾਕਿਆਂ ਦੇ ਵਿੱਚ, ਹਨਾ, ਇੰਨੀ ਜ਼ਿਆਦਾ ਐਜੂਕੇਸ਼ਨ ਪ੍ਰਾਪਤ ਕਰਨੀ। ਇਹ ਤਾਂ ਇਦਾਂ ਹੁੰਦਾ ਕਿ ਤੁਹਾਨੂੰ ਗਾਈਡਲਾਈਨਸ ਕਿੱਧਰੋਂ ਮਿਲਦੀਆਂ ਰਹੀਆਂ ਕਿ ਤੁਸੀਂ ਐਮਏ ਤੱਕ? ਘਰ ਵਿੱਚ ਵੀ ਪਹਿਲਾਂ ਐਜੂਕੇਸ਼ਨ ਦਾ ਮਾਹੌਲ ਸੀ? ਨਹੀਂ, ਘਰ 'ਚ ਤਾਂ ਮੇਰੇ ਟੋਟਲੀ ਇਲਿਟਰੇਟ ਸੀਗੇ, ਕੋਈ ਪੜ੍ਹਿਆ ਲਿਖਿਆ ਨਹੀਂ ਸੀਗਾ ਜੀ। ਤੇ ਕਈ ਵਾਰੀ ਸਰਕਮਸਟੈਂਸਸ ਇਦਾਂ ਦੇ ਹੁੰਦੇ। ਇੱਕ ਮੈਨੂੰ ਪੜ੍ਹਨ ਦਾ ਸ਼ੌਕ ਬਹੁਤ ਸੀ ਜੀ। ਜਦੋਂ ਮੈਂ ਆਰਮੀ ਛੱਡ ਕੇ ਆ ਕੇ ਦੁਬਾਰਾ ਜੁਆਇਨ ਕੀਤਾ ਨਾ ਕਾਲਜ, ਫਿਰ ਮੈਂ ਬਹੁਤ ਮਿਹਨਤ ਕੀਤੀ ਹੈ। ਹਾਲਾਂਕਿ ਮੈਂ ਇਹ ਨਹੀਂ ਹੈ ਕਿ ਸਾਰੀ ਰਾਤ ਪੜ੍ਹਦਾ ਰਹਿੰਦਾ ਸੀ, ਏਦਾਂ ਕਦੇ ਨਹੀਂ। ਉਹ ਸਾਡੀ ਜੁਆਇੰਟ ਫੈਮਿਲੀ ਸੀ, ਜਿੱਦਾਂ ਮੇਰੇ ਚਾਚੇ ਦੇ 3 ਲੜਕੇ, 1 ਲੜਕੀ, ਮੇਰੇ 2 ਛੋਟੇ ਬ੍ਰਦਰ ਸੀਗੇ। ਉਹ ਵੀ ਸਾਰੇ ਕਾਲਜ ਗੋਇੰਗ ਸੀਗੇ, ਕੋਈ ਹਾਈ ਸਕੂਲ 'ਚ ਸੀਗਾ। ਉਹਨਾਂ ਨੇ ਸਾਰੀ ਰਾਤ ਪੜ੍ਹਦੇ ਰਹਿਣਾ, ਮੈਂ ਆਪਣੀ ਮਰਜ਼ੀ ਨਾਲ ਜਿੰਨਾ ਕੁ ਪੜ੍ਹਨਾ ਸੌਂ ਜਾਣਾ ਜੀ। ਤੋ ਉਹਨਾਂ ਚੋਂ ਸਾਰੇ ਫੇਲ ਹੀ ਹੁੰਦੇ ਰਹਿੰਦੇ। ਤੇ ਚਾਚੇ ਨੇ ਮੇਰੇ ਨੇ ਕਹਿਣਾ, ਉਹ ਜਿਹੜਾ ਪਹਿਲਾਂ ਹੀ ਸੌਂ ਜਾਂਦਾ ਸੀ ਉਹ ਬੜਾ ਸੋਹਣਾ ਪਾਸ ਹੋ ਜਾਂਦਾ, ਤੁਸੀਂ ਸਾਰੀ ਰਾਤ ਪੜ੍ਹਨ ਵਾਲੇ ਜਿਹੜੇ ਆ ਫੇਲ ਹੋ ਜਾਂਦੇ ਜੀ। ਤੇ ਇਹ ਵੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੜ੍ਹਦੇ ਆ, ਕਨਸੈਂਟਰੇਸ਼ਨ ਕਿੰਨੀ ਜ਼ਿਆਦਾ ਜ਼ਰੂਰੀ ਆ, ਸ਼ਾਇਦ ਇਹ ਵੀ ਭੂਮਿਕਾ ਨਿਭਾਉਂਦੀ ਹੈ। ਨਹੀਂ, ਦੇਖੋ, ਸਟੱਡੀ ਕੋਈ ਵੀ ਹੈ, ਕਿਸੇ ਵੀ ਸਬਜੈਕਟ ਦੀ ਆ, ਤੁਸੀਂ ਚਾਹੇ ਪੜ੍ਹਨ ਦੀ ਲੈ ਲਓ, ਆਪਣੇ ਇਹਦੀ ਲੈ ਲਓ, ਐਜੂਕੇਸ਼ਨ ਦੀ ਲੈ ਲਓ, ਜਾਂ ਰਿਲੀਜੀਅਸ ਟਾਈਪ ਤੇ, ਉਹ ਸਾਰੀ ਸਟੱਡੀ ਜਿਹੜੀ ਵੀ ਆ ਉਹ ਕਨਸੈਂਟਰੇਸ਼ਨ ਦੀ ਆ। ਤੁਸੀਂ ਪੂਰੇ ਦਾ ਪੂਰਾ ਉੱਤੇ ਟੋਟਲੀ ਡਿਵੋਟ ਕਰਨਾ ਪਊਗਾ। ਜੀ ਜੀ ਜੀ, 100% ਬਿਲਕੁਲ। ਤੇ ਖੈਰ, ਜਦੋਂ ਆਪਾਂ ਗੱਲ ਕਰਦੇ ਆ ਕਿ ਤੁਸੀਂ ਸੀਆਰਪੀਐਫ ਦੇ ਵਿੱਚ ਚਲੇ ਗਏ, ਕਿਉਂਕਿ ਜਦੋਂ ਅਸੀਂ ਪੰਜਾਬ ਦਾ ਅਸੀਂ ਮਾਹੌਲ ਦੇਖਦੇ, ਜਾਂ ਆਪਾਂ ਗੱਲ ਕਰਦੇ ਆ ਕਿ ਉੱਥੇ ਜੇ ਨੌਜਵਾਨਾਂ ਨੂੰ ਪੁੱਛਿਆ ਜਾਵੇ ਵੀ ਜਦੋਂ ਇਦਾਂ ਦੀ ਫੌਜ ਦੇ ਵਿੱਚ ਜਾਣਾ ਆ ਜਾਂ ਸਿਕਿਉਰਿਟੀ ਫੋਰਸਸ ਕਿਸੇ ਦੀ ਬਾਰੇ ਗੱਲ ਕਰੀਏ, ਉਹਨਾਂ ਦਾ ਪਹਿਲਾ ਰੁਝਾਨ ਹੁੰਦਾ ਕਿ ਜਾਂ ਅਸੀਂ ਬੀਐਸਐਫ 'ਚ ਜਾਈਏ ਤੇ ਜਾਂ ਅਸੀਂ ਪੁਲਿਸ ਦੇ ਵਿੱਚ ਭਰਤੀ ਹੋ ਜਾਈਏ। ਸੀਆਰਪੀਐਫ ਦਾ ਕੋਈ ਏਡਾ ਵੱਡਾ ਰੁਝਾਨ ਸ਼ਾਇਦ ਉਸ ਵੇਲੇ ਤਾਂ ਬਿਲਕੁਲ ਹੀ ਨਹੀਂ ਹੋਣਾ। ਫਿਰ ਕਿੱਦਾਂ ਦਾ ਫੀਲ ਹੋਇਆ? ਕੀ ਤੁਹਾਡੇ ਮਨ ਦੇ ਵਿੱਚ ਸੀ ਕਿ ਸੀਆਰਪੀ ਹੈ ਕੀ ਹੈ ਇਹ ਚੀਜ਼? ਮੈਂ ਤੁਹਾਨੂੰ ਦੱਸਦਾ ਨਾ ਜੀ, ਕਿ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਆ, ਇਹਦੀ ਜਿਹੜੀ ਡਿਊਟੀ ਆ, ਚਾਰਟਰ ਆਫ ਡਿਊਟੀ ਹੈ ਨਾ, ਹਾਂਜੀ, ਉਹ ਹੈ ਕਾਊਂਟਰ ਇਨਸਰਜੈਂਸੀ, ਟੈਰੋਰਿਜ਼ਮ ਦੇ ਖਿਲਾਫ ਜੀ। ਔਰ ਸਟੇਟ ਗਵਰਨਮੈਂਟ 'ਚ ਅਗਰ ਲਾ ਐਂਡ ਆਰਡਰ ਮਸ਼ੀਨਰੀ ਜਿਹੜੀ ਫੇਲ ਹੋ ਜਾਂਦੀ ਆ ਤੇ ਉਹ ਸਟੇਟ ਨੂੰ ਹੈਲਪ ਕਰਨਾ ਜੀ। ਪੰਜਾਬ ਇੱਕ ਇਹੀ ਜਿਹੀ ਸਟੇਟ ਹੈ ਜਿਹਦੇ ਵਿੱਚ 83 ਤੋਂ ਪਹਿਲਾਂ ਨਾ ਕਦੇ ਕੋਈ ਏਦਾਂ ਦੀ ਟੈਰਰਿਸਟ ਸਿਚੁਏਸ਼ਨ ਪੈਦਾ ਹੋਈ, ਨਾ ਕੋਈ ਸਟੇਟ ਦੀ ਲਾ ਐਂਡ ਆਰਡਰ ਮਸ਼ੀਨਰੀ ਫੇਲ ਹੋਈ ਜੀ। ਸੋ 83 ਚ ਜੋ ਮੂਵਮੈਂਟ ਸ਼ੁਰੂ ਹੋਈ, ਉਹਦੇ ਨਾਲ ਅੱਤਵਾਦ ਪੈਦਾ ਹੋਇਆ। ਸੋ ਅੱਤਵਾਦ ਪੈਦਾ ਹੋਣ ਨਾਲ ਕੀ ਹੈ, ਜਦੋਂ ਸਟੇਟ ਦਾ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਂਦਾ ਜੀ, ਫਿਰ ਸੈਂਟਰ ਗਵਰਨਮੈਂਟ ਨੂੰ ਸਟੈਪ ਹੋਣਾ ਪੈਂਦਾ ਤੇ ਉਹ ਫਿਰ ਸਟੇਟ ਦੀ ਹੈਲਪ ਲਈ ਆਉਂਦੇ ਆ ਜੀ। ਸੀਆਰਪੀ 83 ਦੇ ਵਿੱਚ ਇੱਥੇ ਆਈ ਹੈ। ਅੱਛਾ ਜੀ। ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀਗਾ ਜੀ। ਮੈਂ ਤਾਂ ਸਿਰਫ ਉਹ ਅਖਬਾਰ 'ਚ ਪੜ੍ਹਿਆ ਕਰਕੇ ਡਿਪਟੀ ਸੁਪਰਡੈਂਟ ਆਫ ਪੁਲਿਸ ਦਾ ਰੈਂਕ ਸੀਗਾ, ਉਹਦੇ ਨਾਂ ਤੇ ਅਪਲਾਈ ਕਰਤਾ, ਬਾਬੇ ਨੇ ਕਿਰਪਾ ਕੀਤੀ ਜੀ। ਜਿੱਦਾਂ ਦੱਸਿਆ ਕਿ ਜਦੋਂ ਲਾਅ ਐਂਡ ਆਰਡਰ ਫੇਲ ਹੋ ਜਾਂਦਾ, ਉੱਥੇ ਤਾਂ ਬਹੁਤ ਸਿਚੁਏਸ਼ਨ ਜਿਹੜੀ ਆ ਡੇਂਜਰਸ ਆ। ਬਿਲਕੁਲ। ਤੇ ਡੇਂਜਰਸ ਆ, ਇਹਦਾ ਮਤਲਬ ਹੈ ਕਿ ਸੀਆਰਪੀਐਫ ਬੜੇ ਡੇਂਜਰਸ ਜਿਹੜੇ ਆਪਰੇਸ਼ਨ ਆ ਉਹਨਾਂ ਨੂੰ ਅੰਜਾਮ ਦਿੰਦੀ ਆ। ਤੁਹਾਡਾ ਕੋਈ ਇਦਾਂ ਦਾ ਬਾਹ ਪਿਆ ਖਾਸ ਤੌਰ ਦੇ ਉੱਤੇ? ਤੁਸੀਂ ਦੱਸਿਆ ਕਿ ਪੋਸਟਿੰਗ ਜਿਹੜੀ ਸਾਡੀ ਅਸਾਮ, ਮਨੀਪੁਰ, ਮੇਘਾਲਿਆ ਬਹੁਤ ਡੇਂਜਰਸ ਆ। ਹਾਂਜੀ, ਮੈਂ ਜ਼ਰੂਰ ਦੱਸਦਾ ਜੀ। ਇੱਕ ਉਹ ਪੰਜਾਬੀ 'ਚ ਕਹਾਵਤ ਹੈ, ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮ। ਅੱਛਾ ਜੀ। ਸੋ ਸੀਆਰਪੀ ਦੀ ਜਿਹੜੀ ਡਿਊਟੀ ਹੈ ਜੀ, ਉਹ ਇਹੀ ਹੈ ਕਿ ਜਿੱਥੇ ਸਿਚੁਏਸ਼ਨ ਬਿਲਕੁਲ ਫੇਲ ਹੋ ਗਈ, ਉੱਥੇ ਤੁਸੀਂ ਜਾਣਾ ਤੇ ਜਾ ਕੇ ਹੈਲਪ ਕਰਨੀ, ਉਹਨੂੰ ਸਿਚੁਏਸ਼ਨ ਨੂੰ ਠੀਕ ਕਰਨਾ ਜੀ। ਹੁਣ ਮੇਰੀ ਪੋਸਟਿੰਗ ਜ਼ਿਆਦਾ ਤੌਰ ਤੇ ਜਿਹੜੇ ਡਿਸਟਰਬ ਏਰੀਆ ਉਹਨਾਂ 'ਚ ਹੀ ਰਹੀ ਹੈ। ਜਿੱਦਾਂ ਮਨੀਪੁਰ ਆ, ਉੱਥੇ ਸਭ ਤੋਂ ਪਹਿਲਾਂ ਤੋਂ ਇਨਸਰਜੈਂਸੀ ਚੱਲ ਰਹੀ ਹੈ, 47 ਤੋਂ ਹੀ ਚੱਲ ਰਹੀ ਹੈ। ਅੱਛਾ ਜੀ। ਨਾਗਾਲੈਂਡ ਆ, ਅਸਾਮ ਦੇ ਵਿੱਚ ਸਿਚੁਏਸ਼ਨ ਇੰਨੀ ਖਰਾਬ ਨਹੀਂ ਸੀ, ਲੇਕਿਨ ਲੇਟਰ ਸਟੇਜ ਤੇ ਹੋ ਗਈ, 79-80 ਦੇ ਵਿੱਚ ਹੋ ਗਈ। ਤੇ ਅਰੁਣਾਚਲ ਪ੍ਰਦੇਸ਼ ਉਦਾਂ ਡਿਫਿਕਲਟ ਏਰੀਆ ਆ ਜੀ, ਉੱਥੇ ਰਿਹਾ ਮੈਂ। ਪੰਜਾਬ 'ਚ ਵੀ 3 ਸਾਲ ਮੈਂ ਜੋ ਟੌਪ ਇਨਸਰਜੈਂਸੀ ਸੀ ਉਹਦੇ ਵਿੱਚ ਰਿਹਾ। 3 ਸਾਲ ਮੈਂ ਜਦੋਂ ਸਿਚੁਏਸ਼ਨ ਠੀਕ ਹੋ ਗਈ, ਲਾਸਟ ਸਟੇਜ ਤੇ ਮੈਂ 2.5 ਸਾਲ ਪੰਜਾਬ 'ਚ ਰਿਹਾ। ਉਹ ਮੇਰੀ ਪੂਰੀ ਬਟਾਲੀਅਨ ਪੀਏਪੀ ਸਿਕਿਉਰਿਟੀ ਸੀ। 2 ਕੰਪਨੀਆਂ ਮੇਰੀਆਂ ਚੰਡੀਗੜ੍ਹ, ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀਗੇ ਜੀ, ਤੇ 1 ਕੰਪਨੀ ਪਟਿਆਲੇ, 1 ਦਿੱਲੀ ਪੰਜਾਬ ਹਾਊਸ ਤੇ ਹੈ, ਤੇ 1 ਕੰਪਨੀ ਮੇਰੀ ਡੇਰਾ ਰਾਧਾ ਸਵਾਮੀ, ਔਰ 1 ਕੰਪਨੀ ਸਾਰੇ ਜਿੰਨੇ ਪੰਜਾਬ ਦੇ ਵੀਆਈਪੀ ਜਿਹੜੇ ਰਿਸਕ ਤੇ ਸੀਗੇ ਜੀ, ਉਹਨਾਂ ਨਾਲ ਸਿਕਿਉਰਿਟੀ ਡਿਊਟੀ ਤੇ ਸੀ। ਅੱਛਾ ਜੀ। ਤੇ ਉਹ 2.5 ਸਾਲ ਮੈਂ ਪੰਜਾਬ 'ਚ ਜਰਾ ਪੀਸਫੁਲ ਵਾਲੀ ਜੌਬ ਕੀਤੀ ਹੈ ਜੀ। 3 ਸਾਲ ਇੱਥੇ ਕੀਤੀ ਹੈ।
ਫਿਰ 3 ਸਾਲ ਮੈਂ ਜੰਮੂ ਕਸ਼ਮੀਰ ਚ ਵੀ ਡਿਸਟਰਬ ਏਰੀਆ ਚ ਉੱਥੇ ਜੌਬ ਕੀਤੀ ਹੈ। ਅੱਛਾ ਜੀ। ਜ਼ਿਆਦਾ ਮੇਰਾ ਉਦਾਂ ਮੈਂ ਸਾਰਾ ਹਿੰਦੁਸਤਾਨ ਹੀ ਘੁੰਮਿਆ ਔਨ ਡਿਊਟੀ, ਲੇਕਿਨ ਡਿਸਟਰਬ ਏਰੀਆ ਜਿਹੜੇ ਮੈਂ ਤੁਹਾਨੂੰ ਰੈਫਰ ਕੀਤੇ ਆ ਪਹਿਲਾਂ, ਇੱਥੇ ਮੇਰੀ ਜ਼ਿਆਦਾ ਨੌਕਰੀ ਹੈ ਜੀ। 30 ਸਾਲ ਦੇ ਵਿੱਚੋਂ ਤਕਰੀਬਨ 18 ਸਾਲ ਇੱਥੇ ਦੀ ਆ ਨੌਕਰੀ ਜੀ। ਤੇ ਐਸੇ ਕਮਾਂਡੈਂਟ ਕਿੰਨੇ ਤੁਹਾਡੇ ਅੰਡਰ ਕੰਮ ਕਰਦੇ ਸੀ ਬਟਾਲੀਅਨ? ਦੇਖੋ ਟੋਟਲ ਮਿਲਾ ਕੇ ਤੁਸੀਂ ਆਫੀਸਰ, ਐਸਓ, ਸਬ ਇੰਸਪੈਕਟਰ, ਇੰਸਪੈਕਟਰ ਵਗੈਰਾ ਮਿਲਾ ਕੇ 1000 ਤੋਂ ਉੱਤੇ ਹੈ। ਅੱਛਾ ਜੀ। ਤੇ 1000 ਤੇ ਖਾਸ ਤੌਰ ਦੇ ਉੱਤੇ ਸੀਆਰਪੀਐਫ ਦੇ ਵਿੱਚ ਭਾਂਤ ਦੇ ਜਿਹੜੇ ਲੋਕ ਆ ਇਕੱਠੇ ਹੁੰਦੇ ਆ, ਕਿਉਂਕਿ ਇਹ ਭਾਰਤ ਦੀ ਇੱਕ ਖੂਬਸੂਰਤੀ ਆ ਕਿ ਅਸੀਂ ਜਿਹੜੇ ਲੋਕ ਆ, ਅਸੀਂ ਵਿਭਿੰਨਤਾ ਦੇ ਵਿੱਚ ਅਸੀਂ ਜਿਹੜੇ ਇੱਕ ਆ, ਕਿ ਕੋਈ ਜਿਹੜਾ ਸਾਡੀ ਭਾਸ਼ਾ ਜਿਹੜੀ ਆ ਸਾਡੀ ਬਹੁਤ ਵੱਖਰੀ ਹੋ ਜਾਂਦੀ ਆ, ਸਾਡਾ ਖਾਣ ਪੀਣ, ਸਾਡਾ ਸੱਭਿਆਚਾਰ, ਸਾਡਾ ਲਹਿਜ਼ਾ ਸਭ ਕੁਝ ਵੱਖਰਾ ਹੋ ਜਾਂਦਾ। ਫਿਰ ਇੰਨੇ ਲੋਕਾਂ ਨੂੰ ਹੈਂਡਲ ਕਰਨਾ ਜਿਹੜੇ ਕਿ ਵੱਖਰੇ ਜਿਹੜੇ ਹਾਲਾਤਾਂ ਦੇ ਵਿੱਚੋਂ ਜੰਪਲ ਜਾਂ ਕਹਿ ਲਓ ਕਿ ਉੱਥੋਂ ਆਉਂਦੇ ਆ, ਉਹਨਾਂ ਨੂੰ ਫਿਰ ਹੈਂਡਲ ਕਰਨਾ, ਉਹਨਾਂ ਨੂੰ ਇੱਕ ਥਾਂ ਦੇ ਉੱਤੇ ਪਰੋਣਾ, ਉਹਨਾਂ ਨੂੰ ਇੱਕ ਲਾਅ ਦੇ ਵਿੱਚ ਲੈ ਕੇ ਆਉਣਾ ਥੋੜਾ ਜਿਹਾ ਡਿਫਿਕਲਟ ਨਹੀਂ ਹੁੰਦਾ? ਦੇਖੋ ਸਿਚੁਏਸ਼ਨ ਤਾਂ ਕ੍ਰੀਏਟ ਹੁੰਦੀ ਹੈ ਜੀ। ਸੀਆਰਪੀ ਨੂੰ ਆਪਾਂ ਮਿਨੀ ਇੰਡੀਆ ਕਹਿੰਦੇ ਹਾਂ ਜੀ, ਜਿਹਦੇ ਵਿੱਚ ਪੂਰੇ ਹਿੰਦੁਸਤਾਨ ਚੋਂ ਹਰੇਕ ਰੀਜਨ ਦੇ, ਹਰੇਕ ਭਾਸ਼ਾ ਦੇ, ਹਰੇਕ ਕਾਸਟ ਦੇ, ਹਰ ਇੱਕ ਤਰ੍ਹਾਂ ਦੇ ਬੰਦੇ ਆ, ਔਰ ਹਰੇਕ ਏਰੀਆ ਦੀ ਆਪਣੀ ਆਪਣੀ ਡਿਫਰੈਂਟ ਸਾਈਕੋਲੋਜੀ ਹੈ। ਉਹਨੂੰ ਹੈਂਡਲ ਕਰਨ ਲਈ ਜੋ ਆਫੀਸਰ ਆ, ਜੋ ਇੰਚਾਰਜ ਆ, ਉਹਨੂੰ ਆਪਣਾ ਜਿਹੜਾ ਬ੍ਰੇਨ ਆ ਉਹਨੂੰ ਇਸਤੇਮਾਲ ਕਰਨਾ ਜ਼ਰੂਰੀ ਹੈ। ਹੁਣ ਸਾਊਥ ਇੰਡੀਅਨ ਆ, ਉਹਨਾਂ ਨੂੰ ਤੁਸੀਂ ਸਮਝਾ ਦੋਗੇ ਉਹ ਗੱਲ ਮੰਨ ਜੂਗੇ। ਮਨੀਪੁਰੀ ਆ, ਨਾਗਾਜ਼ ਆ, ਉਹ ਬੜੇ ਸੈਂਸਿਟਿਵ ਆ, ਉਹਨਾਂ ਨੂੰ ਤੁਸੀਂ ਪਿਆਰ ਕਰੋਗੇ ਥੋੜਾ ਜਿਹਾ, ਦੇ ਇਮੋਸ਼ਨਲ ਪੀਪਲ ਆ। ਅੱਛਾ ਜੀ। ਉਹ ਤੁਹਾਡੀ ਗੱਲ ਮੰਨੋਗੇ। ਬਿਹਾਰੀਜ਼ ਆ, ਦੇ ਆਰ ਵੈਰੀ ਆਰਗੂਮੈਂਟੇਟਿਵ। ਅੱਛਾ ਜੀ। ਉਹਨਾਂ ਨੂੰ ਫਿਰ ਥੋੜਾ ਜਿਹਾ ਪੰਜਾਬੀ ਸਟਾਈਲ ਰੱਖਣਾ ਪੈਂਦਾ। ਸਟਾਈਲ ਵੀ ਇਸ ਤੋਂ ਮਤਲਬ ਯੂ ਹੈਵ ਟੂ ਐਕਟ ਐਜ਼ ਪਰ ਦਾ ਸਿਚੁਏਸ਼ਨ। ਕਿਹੋ ਜਿਹੀ ਸਿਚੁਏਸ਼ਨ ਹੈ, ਕਿਹੋ ਜਿਹਾ ਆਦਮੀ ਹੈ ਤੁਹਾਡੇ ਸਾਹਮਣੇ, ਉਹਨੂੰ ਤੁਸੀਂ ਕਿੱਦਾਂ ਕਰਨਾ। ਸੋ ਇਹ ਤੁਹਾਡੀ ਆਪਣੀ ਕੈਪੇਬਿਲਿਟੀ ਤੇ ਡਿਪੈਂਡ ਕਰਦਾ ਜੀ। So we have to face so many situations like this. ਜੀ। ਤੇ ਤੁਸੀਂ ਬਹੁਤ ਜ਼ਿਆਦਾ ਬਿਜ਼ੀ ਰਹੇ ਆਪਣੇ ਕਾਰਜਕਾਲ ਦੇ ਵਿੱਚ? ਯੈਸ, ਨੈਚੁਰਲੀ ਬਿਜ਼ੀ ਰਹੇ। ਤੇ ਇੱਕਦਮ ਹੀ ਫੇਰ ਜਿੱਦਾਂ ਕਹਿੰਦੇ ਹੁੰਦੇ ਆ ਵੀ ਫੌਜੀ ਨੂੰ ਘਰ ਤੋਰ ਦਿੱਤਾ ਜਾਂਦਾ ਰਿਟਾਇਰਮੈਂਟ ਤੋਂ ਬਾਅਦ, ਇੱਕਦਮ ਹੀ ਵਿਹਲਾ ਕਰ ਦਿੱਤਾ ਨਾ, ਵੀ ਉੱਪਰ ਲਿਜਾ ਕੇ ਥੱਲੇ ਸੱਟ ਦਿੱਤਾ। ਤੇ ਉਹ ਫਿਰ ਕਿੱਦਾਂ ਐਡਜਸਟਮੈਂਟ ਹੋਈ? ਖਾਸ ਤੌਰ ਤੇ ਪਹਿਲੇ ਦਿਨ ਤਾਂ ਬਹੁਤ ਔਖੇ ਲੱਗੇ ਹੋਣੇ ਆ ਰਿਟਾਇਰਮੈਂਟ ਤੋਂ ਬਾਅਦ। ਨਹੀਂ, ਪਤਾ ਕੀ ਹੈ, ਜਦੋਂ ਏਦਾਂ ਤੁਸੀਂ ਡਿਫਿਕਲਟ ਜਿਹਾ ਟਾਈਮ ਕੱਟਿਆ ਹੁੰਦਾ, ਹਾਂਜੀ, ਫਿਰ ਜਦੋਂ ਤੁਸੀਂ ਇੱਕਦਮ ਫ੍ਰੀ ਹੁੰਦੇ ਆ ਕਿ ਰਿਟਾਇਰ ਹੋ ਗਏ ਆ, ਤੁਹਾਨੂੰ ਬੜੀ ਖੁਸ਼ੀ ਜਿਹੀ ਹੁੰਦੀ ਹੈ। ਅੱਛਾ ਜੀ। ਉਹ ਫਿਰ ਪਹਿਲਾਂ ਖੁਸ਼ੀ ਜਿਹੜੀ ਆ ਉਹ 2-4 ਮਹੀਨੇ ਆ ਉਹ ਚੜੀ ਰਹਿੰਦੀ ਆ, ਫਿਰ ਬਿੱਲ ਤੁਹਾਨੂੰ ਬੇਲ ਜਿਹੜਾ ਉਹ ਖਾਣ ਲੱਗ ਪੈਂਦਾ। 4 ਮਹੀਨੇ ਤਾਂ ਮੈਂ ਘੁੰਮ ਕੇ ਪਹਿਲਾਂ ਇੰਗਲੈਂਡ ਚਲ ਗਿਆ ਵਾਈਫ ਦੇ ਨਾਲ ਜੀ, ਅਮਰੀਕਾ ਚਲ ਗਿਆ, ਨਿਊਯਾਰਕ, ਉਹ ਏਦਾਂ ਹੀ ਘੁੰਮ ਕੇ ਕੱਢਤੇ। ਫਿਰ ਸੋਚਿਆ ਕਿ ਕੀ ਕਰੀਏ। ਪੋਲਿਟਿਕਸ ਜਾਣ ਦਾ ਪਹਿਲਾਂ ਤਾਂ ਫੈਮਿਲੀ ਵੱਲੋਂ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ ਜੀ। ਦੂਸਰਾ, ਫੌਜੀ ਲੋਕ ਜਿਹੜਾ ਪੋਲਿਟਿਕਸ ਦੇ ਵਿੱਚ ਆ ਕੇ ਬਹੁਤ ਘੱਟ ਕਾਮਯਾਬ ਹੁੰਦੇ ਜੀ। ਨਹੀਂ, ਇਹ ਤੇ ਦੱਸ ਸਕਦੇ ਨੇ ਕਿਉਂ ਨਹੀਂ ਕਾਮਯਾਬ ਹੁੰਦੇ? ਨਹੀਂ, ਉਹਦਾ ਨਹੀਂ, ਮੈਂ ਦੱਸਦਾ ਉਹਦਾ ਰੀਜ਼ਨ ਕੀ ਹੈ। ਹਾਂਜੀ, ਸਾਡਾ ਜਿਹੜਾ ਪੈਟਰਨ ਆਫ ਬਿਹੇਵੀਅਰ ਕਿਸੇ ਵੀ ਫੋਰਸ ਦਾ, ਆਰਮੀ ਲੈ ਲਓ, ਸੀਆਰਪੀ, ਬੀਐਸਐਫ, ਸਾਡਾ ਡਿਫਰੈਂਟ ਆ। ਅਸੀਂ ਆਮ ਲੋਕਾਂ 'ਚ ਫਿੱਟ ਨਹੀਂ ਹੋ ਸਕਦੇ। ਹੁਣ ਜਿਸ ਤਰ੍ਹਾਂ ਸਿਚੁਏਸ਼ਨ ਚੱਲ ਰਹੀ ਆ, ਹਾਂਜੀ, ਰੂਲ ਆ ਕਹਿੰਦਾ ਅਸੀਂ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਬੰਦੇ ਜੀ, ਲੇਕਿਨ ਉਸ ਕਾਨੂੰਨ ਨੂੰ ਜਦੋਂ ਤੁਸੀਂ ਨਾ ਥੋੜਾ ਜਿਹਾ ਤੋੜ ਮਰੋੜ ਕਰਨਾ, ਘੁਮਾਉਂਦੇ ਆ ਜੀ, ਫਿਰ ਉੱਥੇ ਸਾਨੂੰ ਇਹ ਸੈੱਟ ਨਹੀਂ ਬੈਠਦਾ। ਜੇ ਅਸੀਂ ਉਹਨੂੰ ਪੁਆਇੰਟ ਆਊਟ ਕਰਾਂਗੇ ਅਸੀਂ ਅਨਫਿਟ ਆ, ਹਾਂਜੀ, ਫਿਰ ਸਾਡੀ ਕੋਈ ਸਪੋਰਟ ਨਹੀਂ ਕਰੇਗਾ ਜੀ। ਇੱਥੇ ਤਾਂ ਪੋਲਿਟਿਕਸ ਦੇ ਵਿੱਚ ਤਾਂ ਇਹ ਹੈ ਕਿ ਚਲੋ ਤੂੰ ਵੀ ਖੁਸ਼, ਮੈਂ ਵੀ ਖੁਸ਼ ਜੀ, ਫਿਰ ਉਹ ਖੁਸ਼ ਸਾਤੇ ਹੋ ਨਹੀਂ ਹੁੰਦਾ ਜੀ ਜੀ। ਅਸੀਂ 30 ਸਾਲ ਜਿਹੜੀ ਡਿਸਪਲਿਨ 'ਚ ਨੌਕਰੀ ਕੀਤੀ ਹੁੰਦੀ ਹੈ, ਇੱਕ ਹੁਕਮ ਉੱਪਰੋਂ ਮੰਨਿਆ ਹੁੰਦਾ, ਥੱਲੇ ਵਾਲੇ ਨੂੰ ਮਨਾਇਆ ਹੁੰਦਾ ਜੀ। ਸੋ ਉਹ ਸਾਤੇ ਉਹ ਐਡਜਸਟ ਨਹੀਂ ਹੁੰਦਾ। ਤੇ ਖੈਰ ਘੱਟ ਅਫਸਰ ਆ ਜਿਹੜੇ ਪੋਲਿਟਿਕਸ ਵਿੱਚ ਆਏ ਆ ਔਰ ਕਾਮਯਾਬ ਹੋਏ ਜੀ। ਤੇ ਫਿਰ ਉਹ 4 ਮਹੀਨਿਆਂ ਤੋਂ ਬਾਅਦ ਫਿਰ ਕੀ ਤੁਸੀਂ? ਉਸ ਤੋਂ ਬਾਅਦ ਫਿਰ ਮੇਰੇ ਫਰੈਂਡ ਸੀਗੇ 3-4, ਇੱਕ ਡਾਕਟਰ ਪੁਰਸ਼ੋਤਮ ਸੀਗਾ ਜੀ, ਲੈਂਬਰ ਸਿੰਘ ਜੇਠੂ ਮਜਾਰਾ, ਤੇ ਮਲਕੀਤ ਰਤੂ ਮੈਨੇਜਰ FCI, ਇੱਕ ਰਾਜਕੁਮਾਰ ਮੈਨੇਜਰ FCI। ਫਿਰ ਅਸੀਂ ਸੋਚਿਆ ਕਿ ਚਲੋ ਯਾਰ ਕੋਈ ਸਮਾਜ ਸੇਵਾ ਹੀ ਕਰੀਏ ਜੀ। ਅਸੀਂ ਇੱਕ ਆਪਣਾ ਗਰੁੱਪ ਬਣਾਇਆ, ਲੋਕ ਚੇਤਨਾ ਮੰਚ। ਉਹਦੇ ਵਿੱਚ ਸਾਡਾ ਮੇਨ ਮਕਸਦ ਸੀਗਾ ਕਿ ਚਲੋ ਕਿਸੇ ਦੀ ਹੈਲਪ ਹੋ ਸਕਦੀ ਹੈ ਤਾਂ ਉਹ ਕਰੀਏ, ਕਿਸੇ ਨੂੰ ਕੋਈ ਗਾਈਡੈਂਸ ਚਾਹੀਦੀ ਹੈ ਉਹ ਕਰੀਏ। ਤੇ ਜ਼ਿਆਦਾ ਮੇਨ ਸੀ ਸਾਡਾ ਭਰੂਣ ਹੱਤਿਆ ਤੇ, ਉਹ ਤੇ ਲੋਕਾਂ ਨੂੰ ਜਾਗਰੂਕ ਕਰੀਏ। ਅਸੀਂ 100 ਬੱਚੀਆਂ ਨੂੰ 2 ਸਾਲਾਂ ਦੇ ਵਿੱਚ
ਆਨਰ ਕੀਤਾ ਜੀ। ਉਹਦੇ ਵਿੱਚ ਨਵਜੰਮੀ ਬੱਚੀ ਨੂੰ ਅਸੀਂ ਇੱਕ ਗਰਮ ਸੂਟ ਔਰ 500 ਰੁਪਇਆ ਉਹ ਦਿੱਤਾ। ਫਿਰ ਵਾਤਾਵਰਣ ਪ੍ਰਤੀ ਵੀ ਦਰਖਤ ਜਿਹੜੇ ਆ ਉਹ ਲਗਾਉਂਦੇ ਰਹੇ ਪਿੰਡਾਂ 'ਚ ਵੀ। 2008 ਦੇ ਵਿੱਚ ਮੈਨੂੰ ਇੰਗਲੈਂਡ ਤੋਂ ਆਫਰ ਆਈ ਕਿ ਵੀ ਤੁਸੀਂ ਵਿਆਹ ਕਰਾਉਣਾ ਲੜਕੀਆਂ ਦੇ, ਫੰਡਿੰਗ ਅਸੀਂ ਕਰਾਂਗੇ, 10 ਲੜਕੀਆਂ ਤੇ ਵਿਆਹ ਕਰਾਣਾ ਜੀ। ਉਹ ਮੇਰੇ ਜ਼ਿਆਦਾ ਕਲੋਜ਼ ਮਿੱਤਰ ਬਣ ਗਏ। ਮੈਂ 4 ਵਾਰ ਪਹਿਲਾਂ ਇੰਗਲੈਂਡ ਜਾ ਆਇਆ ਸੀ। ਚਲੋ ਉਹਨਾਂ ਦਾ ਕਹਿਣਾ ਵੀ ਨਹੀਂ ਮੈਂ ਉੱਠ ਸਕਦਾ ਜੀ। ਉਹਨਾਂ ਨੇ 2 ਲੱਖ ਰੁਪਏ ਮੈਨੂੰ ਐਡਵਾਂਸ ਭੇਜਤਾ। ਅੱਛਾ। ਅਸੀਂ ਚਲੋ ਲੜਕੀਆਂ ਲੱਭੀਆਂ, ਸਾਨੂੰ 10 ਕੇਸ ਨਹੀਂ ਮਿਲੇ, 8 ਮਿਲੇ। ਅਸੀਂ 8 ਕਮਿਊਨਿਟੀ ਮੈਰਿਜ ਜਿਹੜੀ ਉਹ ਕੀਤੀ। ਉਹਦੇ ਵਿੱਚ ਹਰੇਕ ਬੱਚੀ ਨੂੰ ਅਸੀਂ ਘਰ ਦਾ ਜੋ ਵੀ ਉਹਦੇ ਜ਼ਰੂਰਤ ਜੋ ਗਿਫਟ ਸੀਗੇ ਜੀ ਉਹ ਅਸੀਂ ਤਕਰੀਬਨ 50-50 ਹਜ਼ਾਰ ਦੇ ਹਰ ਬੱਚੀ ਨੂੰ ਦਿੱਤੇ। ਔਰ ਉਹ ਇੱਕ ਯੂਨੀਕ ਜਿਹਾ ਐਕਸਪੀਰੀਅੰਸ ਹੈ ਮੇਰੀ ਲਾਈਫ ਦਾ, ਔਰ ਯੂਨੀਕ ਇਵੈਂਟ ਹੈ ਵਿਚ ਆਈ ਆਲਵੇਜ਼ ਇੰਜੋਏ ਐਂਡ ਰੈਲਿਸ਼ ਦੈਟ ਜੀ। ਫਿਰ ਉਸ ਤੋਂ ਬਾਅਦ 9 ਚ ਵੀ ਕੀਤਾ, 10 ਵੀ ਕੀਤਾ, 2 ਜਗ੍ਹਾ ਡਿਫਰੈਂਟ ਜਗ੍ਹਾ ਕੀਤਾ ਆਪਣੇ ਨਵੇਂ ਸ਼ਹਿਰ ਨੇ, ਪੂਨੀਏ ਔਰ ਸ਼ੇਖੂਪੁਰ ਜੀ। ਉਹਦੇ ਵਿੱਚ ਫਿਰ ਕੁਝ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਈਆਂ। ਦੈਨ ਆਈ ਰਿਕੁਐਸਟ ਦੈਮ ਕਿ ਭਾਈ ਤੁਸੀਂ ਐਜੂਕੇਸ਼ਨ ਤੇ ਥੋੜਾ ਜਿਹਾ ਧਿਆਨ ਦਿਓ। ਗਰੀਬ ਬੱਚੇ ਆ, ਫੀਸ ਦੇਣੋਂ ਸਕੂਲ ਛੱਡ ਜਾਂਦੇ ਆ, ਫੀਸ ਦੇਣੋਂ ਕਾਲਜ ਛੱਡ ਜਾਂਦੇ ਆ। ਲੈਟ ਅਸ ਗਿਵਨ them at least this much ਕਿ they can pay their school fees or college fee. They agreed. ਅਸੀਂ ਉਹ ਸੰਸਥਾ ਬਣਾ ਲਈ ਇੱਥੇ ਨਵੇਂ ਸ਼ਹਿਰ ਬੰਗੇ। ਉਹ ਚੇਅਰਮੈਨ ਹੈ ਪਰਮਜੀਤ, ਉਹ ਮੇਰਾ ਇਹਨਾਂ ਦਾ ਲੱਕੀ ਉਹਨਾਂ ਦਾ ਮਾਮਾ ਹੈ ਜੀ। ਸੋ ਇੱਕ ਮਾਸਟਰ ਹਰਬੰਸ ਲਾਲ ਹੈ, ਉਹ ਕੈਸ਼ੀਅਰ ਸਾਹਿਬ ਹੈ। ਅਸੀਂ ਤਿੰਨਾਂ ਨੇ ਫਿਰ ਸਲਾਹ ਕੀਤੀ, ਸਾਰਾ ਕੁਝ ਕੀਤਾ। ਪਹਿਲਾ ਫੰਕਸ਼ਨ ਅਸੀਂ ਮਾਰਚ 2012 ਚ ਕੀਤਾ ਪਿੰਡ ਗੁਣਾਚੌਰ। ਅੱਛਾ ਜੀ। ਸਕੂਲ ਦੇ ਵਿੱਚ ਸਾਨੂੰ ਸਿਰਫ 10 ਬੱਚੇ ਮਿਲੇ। ਅਸੀਂ ਉਹਨਾਂ ਨੂੰ 1000 ਰੁਪਇਆ ਪਰ ਮੰਥ ਸਕੂਲ ਗੋਇੰਗ ਅਪ ਟੂ ਸੈਕੰਡਰੀ ਸਟੇਜ, 1200 ਰੁਪਇਆ ਜੋ ਕਾਲਜ ਗੋਇੰਗ। ਉਹ ਅਸੀਂ 2012 ਤੋਂ ਕੰਟੀਨਿਊ ਕਰ ਰਹੇ ਹਾਂ। ਹਰ 4 ਮਹੀਨੇ ਬਾਅਦ ਫੰਕਸ਼ਨ ਕਰੀਦਾ, ਬੱਚਿਆਂ ਨੂੰ ਪੈਸੇ ਡਿਸਟ੍ਰੀਬਿਊਟ ਕਰੀਦੇ ਆ, ਉਹਨਾਂ ਦੇ ਫਾਰਮ ਤੇ ਆਪਣਾ ਬਣਾ ਲਈਦਾ ਪਰਫਾਰਮਾ, ਉਹਦੇ ਤੇ ਦਸਤਖਤ ਕਰਾਈਦੇ ਆ, ਔਰ ਨਾਲੇ ਈਮੇਲ ਉਹਨਾਂ ਨੂੰ ਇੰਗਲੈਂਡ ਵਾਲਿਆਂ ਨੂੰ ਭੇਜ ਦੇਈਦੀ ਆ। ਸੋ ਅੱਜ ਤੱਕ ਤਕਰੀਬਨ 75 ਬੱਚੇ ਸਾਡੇ ਕੋਲੋਂ ਸਹਾਇਤਾ ਲੈ ਕੇ ਕਾਮਯਾਬ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚ ਇੱਕ ਲੜਕੀ ਅੱਜ ਚੰਡੀਗੜ੍ਹ PhD ਕਰਦੀ ਹੈ MSc ਕਰਕੇ ਜੀ। ਇੱਕ ਲੜਕਾ JEE ਲੱਗਿਆ ਹੈ ਬਿਜਲੀ ਬੋਰਡ 'ਚ। ਬਹੁਤ ਸਾਰੇ ਬੱਚੇ ਜਿਹੜੇ ਆ ਉਹ BSc ਨਰਸਿੰਗ ਕਰਕੇ ਕੁਛ ਇੰਡੀਆ 'ਚ ਐਡਜਸਟ ਹੋ ਗਏ, ਪੰਜਾਬ 'ਚ, ਕੁਛ ਫੋਰਨ ਚਲੇ ਗਏ। 2-3 ਲੜਕੀਆਂ ਨੇ MA ਕੀਤੀ ਆ, ਇੱਕ ਲੜਕੀ ਤਾਂ ਇੱਥੇ ਹੀ ਆ, 2 ਕੈਨੇਡਾ ਆ। ਸੋ ਇੱਕ ਲੈਕਚਰਰ। ਅੱਛਾ ਜੀ। ਸੋ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਬੱਚੇ ਸਾਨੂੰ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਮਾੜੀ ਮੋਟੀ ਛੋਟੀ ਮੋਟੀ ਹੈਲਪ ਦੇ ਕੇ ਉਹ ਉਸ ਲਾਇਕ ਬਣਾਤਾ ਕਿ ਆਪਣੀ ਫੀਸ ਦੇ ਕੇ ਉਹ ਕਾਮਯਾਬ ਹੋ ਜਾਣ ਜ਼ਿੰਦਗੀ 'ਚ। ਸੋ ਸਾਨੂੰ ਬੜਾ ਮਾਣ ਹੈ ਇਸ ਗੱਲ ਤੇ, ਖੁਸ਼ੀ ਹੁੰਦੀ ਹੈ ਜੀ। ਸੋ ਅਸੀਂ ਉਹ ਕੰਟੀਨਿਊ ਕਰ ਰਹੇ ਹਾਂ ਜੀ। ਉਸ ਤੋਂ ਬਾਅਦ ਫਿਰ ਮੈਨੂੰ 2018 ਦੇ ਵਿੱਚ ਬੰਗੇ ਦੇ ਨੇੜੇ ਇੱਕ ਥਾਂਦੀਆਂ ਪਿੰਡ ਆ, ਉੱਥੇ ਹਸਪੀਟਲ ਬਣਿਆ, ਸ੍ਰੀ ਗੁਰੂ ਰਵਿਦਾਸ ਮੈਮੋਰੀਅਲ ਹਸਪੀਟਲ। ਉਹਨਾਂ ਨਾਲ ਮਿਲਣ ਦਾ ਮੇਰਾ ਚਾਂਸ ਬਣਿਆ। ਡਾਕਟਰਾਂ ਨਾਲ, ਪ੍ਰੈਜ਼ੀਡੈਂਟ ਨਾਲ, ਉਹਨਾਂ ਨਾਲ ਸਾਰਿਆਂ ਨਾਲ ਡਿਸਕਸ਼ਨ ਕੀਤੀ, ਦੇਖਿਆ ਹਿਸਾਬ ਕਿਤਾਬ, ਤਾਂ ਉਹਨਾਂ ਨੂੰ ਪੈਸੇ ਦੀ ਜ਼ਰੂਰਤ ਸੀ। ਫਿਰ ਮੈਂ ਇੰਗਲੈਂਡ ਗਿਆ 19 ਚ। ਇੰਗਲੈਂਡ ਤੋਂ ਮੈਂ 9 ਲੱਖ ਡੋਨੇਸ਼ਨ ਉੱਥੋਂ ਮੈਂ ਲੈ ਕੇ ਆਇਆ ਹਸਪੀਟਲ ਲਈ। ਉਹ 1 ਮਹੀਨਾ ਦਾ ਟਾਈਮ ਸੀ ਮੇਰੇ ਕੋਲ, 1 ਮਹੀਨੇ 'ਚ ਜੋ ਮੈਂ ਕਰ ਸਕਿਆ 9 ਲੱਖ ਹੋ ਦਿੱਤਾ। ਫਿਰ ਇੱਥੇ ਪੰਜਾਬ 'ਚ ਰਹਿੰਦਿਆਂ ਵੀ ਮੈਂ ਤਕਰੀਬਨ 11-12 ਲੱਖ ਦੀ ਹੋਰ ਡੋਨੇਸ਼ਨ ਫੋਰਨ ਤੋਂ ਆਪਣੇ ਯਾਰਾਂ ਦੋਸਤਾਂ ਤੋਂ ਕਰ ਚੁੱਕਿਆ ਜੀ। ਲੇਕਿਨ ਹੁਣ ਥੋੜਾ ਜਿਹਾ ਜਿੱਦਾਂ ਹੈਲਥ ਵੀ ਹੈ, 76 ਮੇਰੀ ਏਜ ਹੋਣੇ ਵਾਲੀ ਹੈ, ਸੋ ਮੈਂ ਹੁਣ ਐਜੂਕੇਸ਼ਨ ਤੇ ਜ਼ਿਆਦਾ ਡਿਵੋਟ ਕਰਦਾ ਜੀ, ਹਸਪੀਟਲਾਂ ਦਾ ਕੰਮ ਛੱਡਦਾ ਜੀ। ਤੇ ਖੈਰ ਇਹ ਮਿਸਾਲ ਆ ਤੁਹਾਡੀ ਲਾਈਫ। ਤੇ ਦੋਸਤੋ ਅਸੀਂ ਇਹ ਸ਼ਖਸੀਅਤਾਂ ਦਾ ਅਸਲ ਦੇ ਵਿੱਚ ਅੱਜ ਦੀ ਇਸ ਇੰਟਰਵਿਊ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਣਾ ਕਿ ਅਸਲ ਦੇ ਵਿੱਚ ਕੀ ਆ, ਕਿ ਅਸੀਂ ਸਿੱਖ ਸਕਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ, ਖਾਸ ਤੌਰ ਦੇ ਉੱਤੇ ਰਿਟਾਇਰਮੈਂਟ ਤੋਂ ਬਾਅਦ।
ਬਹੁਤ ਸਾਰੇ ਜਿਹੜੇ ਦੋਸਤ ਆ ਜਾਂ ਮਿੱਤਰ ਆ ਜਾਂ ਤੁਹਾਡੇ ਰਿਸ਼ਤੇਦਾਰ ਹੋਣਗੇ, ਉਹ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਆ ਜਾਂ ਇਕੱਲੇਪਨ ਦੇ ਸ਼ਿਕਾਰ ਹੋ ਜਾਂਦੇ ਆ, ਖਾਸ ਤੌਰ ਦੇ ਉੱਤੇ ਕਿਉਂਕਿ ਜਿਹੜੇ ਯੰਗ ਆ, ਅਡਲਟ ਆ, ਉਹ ਸਾਰੇ ਆਪਣੀਆਂ ਜੌਬਾਂ ਦੇ ਵਿੱਚ ਮਸ਼ਰੂਫ ਹੋ ਜਾਂਦੇ ਆ। ਬੱਚੇ ਵੀ ਥੋੜਾ ਜਿਹਾ ਅੱਜ ਕੱਲ੍ਹ ਦਾ ਮਾਹੌਲ ਇਦਾਂ ਦਾ ਬਣ ਗਿਆ ਕਿ ਉਹ ਆਪਣੀਆਂ ਜਿਹੜੀਆਂ ਸੋਸ਼ਲ ਐਕਟੀਵਿਟੀਜ਼ ਆ ਉਹਨਾਂ ਦਾ ਵਿੱਚ ਜਿਹੜੇ ਗ੍ਰੈਂਡ ਪੇਰੈਂਟਸ ਉਹਨਾਂ ਨੂੰ ਇਹਨਾਂ ਨੂੰ ਇਨਵੋਲਵ ਨਹੀਂ ਕਰਦੇ। ਇਸ ਕਰਕੇ ਇਦਾਂ ਦੇ ਜਿਹੜੇ ਸੋਸ਼ਲ ਕਾਜ਼ ਆ ਤੇ ਨਾਲੇ ਤੁਹਾਡੀ ਜਿਹੜੀ ਸੈਟੀਸਫੈਕਸ਼ਨ ਆ ਉਹ ਵੀ ਬਹੁਤ ਵੱਡੀ ਹੁੰਦੀ ਆ। ਤੇ ਸ਼ਾਇਦ ਇਹ ਮੈਨੂੰ ਲੱਗਦਾ ਵੀ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਤੁਸੀਂ ਇੱਕ ਫੀਲ ਕਰਦੇ ਹੋਣੇ ਆ ਜਿਹੜੇ ਤੁਸੀਂ ਕੰਮ ਜਿਹੜੇ ਸੋਸ਼ਲ ਕੀਤੇ ਆ। ਨਹੀਂ, ਕੋਈ ਐਡੀ ਵੱਡੀ ਪ੍ਰਾਪਤੀ ਨਹੀਂ ਕਹਿ ਸਕਦੇ ਆਪਾਂ ਜੀ, ਬਟ ਇਹਦੇ ਲਈ ਇੱਕ ਤੁਹਾਨੂੰ ਮੈਂਟਲ ਸੈਟੀਸਫੈਕਸ਼ਨ ਜਿਹੜੀ ਹੈ ਨਾ ਜੀ, ਉਹ ਜ਼ਰੂਰ